ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੇ ਸੱਚ ਵਿੱਚ। ਰੋਜ਼ਾਨਾ ਦੀ ਤਰ੍ਹਾਂ ਤੁਹਾਡੇ ਤੇ ਸਾਡੇ ਹਰਮਨ ਪਿਆਰੇ ਡਾਕਟਰ ਅਮਰਜੀਤ ਸਿੰਘ ਮੇਰੇ ਨਾਲ ਬੈਠੇ ਹੋਏ ਨੇ। ਆਓ ਨਾਲ ਮਿਲ ਕੇ ਪ੍ਰੋਗਰਾਮ ਸ਼ੁਰੂ ਕਰਦੇ ਹਾਂ। ਜੀ ਡਾਕਟਰ ਸਾਹਿਬ, ਵੈਲਕਮ ਟੂ ਅਵਰ ਸ਼ੋ। ਥੈਂਕ ਯੂ ਸੋ ਮਚ। ਜੀ ਡਾਕਟਰ ਸਾਹਿਬ, ਅੱਜ 30 ਜਨਵਰੀ 2015 17 ਮਾਘ ਨਾਨਕਸ਼ਾਹੀ ਸੰਮਤ 546 ਦਾ ਦਿਨ ਹੈ। ਜੀ ਡਾਕਟਰ ਸਾਹਿਬ, ਜਿਸ ਤਰ੍ਹਾਂ ਤੁਸੀਂ ਹਰ ਰੋਜ਼ ਕੋਈ ਨਾ ਕੋਈ ਘਟਨਾ ਸਾਡੇ ਦਰਸ਼ਕਾਂ ਨਾਲ ਸਾਂਝੀ ਕਰਦੇ ਹੋ, ਤੇ ਅੱਜ ਕਿਹੜੀ ਅਹਿਮ ਘਟਨਾ ਸਾਡੇ ਦਰਸ਼ਕਾਂ ਨਾਲ ਸਾਂਝੀ ਕਰਨ ਜਾ ਰਹੇ ਹੋ? ਦੇਖੋ, ਘਟਨਾਵਾਂ ਦਾ ਜ਼ਿਕਰ ਕਰਨ ਤੋਂ ਪਹਿਲਾਂ ਅਸੀਂ ਇੱਕ ਜਾਣਕਾਰੀ ਜਿਹੜੀ ਕਿ ਸਾਨੂੰ ਟੋਰਾਂਟੋ ਮੌਂਟਰੀਆਲ ਦੀਆਂ ਸਿੱਖ ਸੰਗਤਾਂ ਨੇ ਭੇਜੀ ਹੈ ਉਹ ਸਾਂਝੀ ਕਰਨੀ ਚਾਹਾਂਗੇ ਜੀ। ਕਿ 26 ਜਨਵਰੀ ਜਿਹੜਾ ਭਾਰਤ ਜਿਸ ਨੂੰ ਰਿਪਬਲਿਕ ਡੇ ਦੇ ਤੌਰ ਤੇ ਸੈਲੀਬ੍ਰੇਟ ਕਰਦਾ ਹੈ, ਸਿੱਖਾਂ ਨੇ 26 ਜਨਵਰੀ 1950 ਵੀ ਵਾਲੇ ਦਿਨ ਨੂੰ ਉਸ ਦਿਨ ਵੀ ਜਿੱਦਣ ਇਹ ਸੰਵਿਧਾਨ ਲਾਗੂ ਹੋਇਆ ਸੀ ਕਾਲੇ ਦਿਵਸ ਵਜੋਂ ਮਨਾਇਆ ਸੀ। ਤੇ ਹੁਣ ਲਗਭਗ 65 ਸਾਲ ਬਾਅਦ ਇਸ ਵਾਰ ਇਹ ਅਮਲ ਦੁਨੀਆ ਭਰ ਦੇ ਵਿੱਚ ਸਿੱਖਾਂ ਨੇ ਬੜੇ ਉਤਸ਼ਾਹ ਦੇ ਨਾਲ ਭਾਰਤੀ ਗਣਤੰਤਰ ਦਿਵਸ ਸਮਾਗਮਾਂ ਦਾ ਬਾਈਕਾਟ ਕਰਕੇ, ਪੰਜਾਬ ਦੇ ਵਿੱਚ ਪ੍ਰੋਟੈਸਟ ਕਰਕੇ, ਕਾਲੀਆਂ ਦਸਤਾਰਾਂ, ਕਾਲੀਆਂ ਚੁੰਨੀਆਂ, ਕਾਲੇ ਝੰਡਿਆਂ ਦੇ ਨਾਲ ਮਾਰਚ ਕਰਕੇ ਜਿਹੜਾ ਉਹ ਦੱਸਿਆ ਵੀ ਅਸੀਂ ਤੁਹਾਡੇ ਸੰਵਿਧਾਨ ਨੂੰ ਨਹੀਂ ਮੰਨਦੇ। ਬਰੈਂਪਟਨ ਟੋਰਾਂਟੋ ਦੇ ਵਿੱਚ ਜਿਹੜੇ ਕਿ ਇੰਡੀਅਨ ਕੌਂਸਲੇਟ ਵੱਲੋਂ ਇੱਕ ਸਮਾਗਮ ਆਰਗੇਨਾਈਜ਼ ਕੀਤਾ ਜਾਂਦਾ ਹੈ ਪੀਅਰਸਨ ਕਨਵੈਨਸ਼ਨ ਸੈਂਟਰ 'ਚ, ਉਸ ਦੇ ਬਾਹਰ 1 ਫਰਵਰੀ ਨੂੰ ਦੁਪਹਿਰ 12 ਤੋਂ 2 ਵਜੇ ਤੱਕ ਇਲਾਕੇ ਦੀਆਂ ਸਿੱਖ ਸੰਗਤਾਂ, ਕਸ਼ਮੀਰੀ ਜਥੇਬੰਦੀਆਂ ਨੇ ਮਿਲ ਕੇ ਪ੍ਰੋਟੈਸਟ ਰੱਖਿਆ। ਉਸ ਦੀ ਐਡ ਵੀ ਲਗਾਤਾਰ ਜਿਹੜਾ ਪਿਛਲੇ ਕੱਲ੍ਹ ਤੋਂ ਹੀ ਸਾਡੇ ਟੀਵੀ 84 ਤੇ ਚੱਲਦੀ ਹੈ ਜੀ। ਸੋ ਅਸੀਂ ਜਿੱਥੇ ਇਹਦਾ ਐਗਜ਼ੈਕਟ ਐਡਰੈਸ ਜਿਹੜਾ ਹੈ 2638 ਸਟੀਲਜ਼ ਐਵਨਿਊ ਈਸਟ ਪੀਅਰਸਨ ਕਨਵੈਨਸ਼ਨ ਸੈਂਟਰ ਹੈ। ਸੋ ਅਸੀਂ ਇਹ ਜ਼ੋਰਦਾਰ ਅਪੀਲ ਵੀ ਕਰਾਂਗੇ ਟੋਰਾਂਟੋ ਮੌਂਟਰੀਆਲ ਦੀਆਂ ਸਿੱਖ ਸੰਗਤਾਂ ਨੂੰ ਕਿ ਉਹ ਐਤਵਾਰ ਵਾਲੇ ਦਿਨ 1 ਫਰਵਰੀ ਨੂੰ ਦੁਪਹਿਰ 12 ਤੋਂ 2 ਵਜੇ ਤੱਕ ਹੋ ਰਹੇ ਇਸ ਪ੍ਰੋਟੈਸਟ ਦੇ ਵਿੱਚ ਸ਼ਾਮਲ ਹੋਣ, ਕਿਉਂਕਿ ਹੁਣ ਕੈਨੇਡਾ ਦੇ ਬੈਲ 5 ਨੈਟਵਰਕ ਦੇ ਉੱਤੇ 2332 ਸਾਡਾ ਚੈਨਲ ਨੰਬਰ ਹੈ ਜੀ। ਇਸ ਨੂੰ ਕਾਫੀ ਵੱਡੀ ਗਿਣਤੀ ਸਿੱਖ ਸੰਗਤਾਂ ਦੇਖਦੀਆਂ ਨੇ। ਬਹੁਤ ਸਾਰੇ ਵੀਰਾਂ ਭੈਣਾਂ ਨੇ ਜਿਹੜੇ ਉਹਨਾਂ ਕੋਲ ਐਗਜ਼ਿਸਟਿੰਗ ਨੈਟਵਰਕ ਸੀ ਉਹਨਾਂ ਦੀ ਥਾਂ ਤੇ ਬੈਲ 5 ਲਵਾਇਆ। ਅਸੀਂ ਉਹਨਾਂ ਦਾ ਸ਼ੁਕਰੀਆ ਵੀ ਅਦਾ ਕਰਦੇ ਹਾਂ ਔਰ ਅਸੀਂ ਆਸ ਵੀ ਕਰਦੇ ਹਾਂ ਕਿ ਆਉਣ ਵਾਲੇ ਦਿਨਾਂ 'ਚ ਵੀ ਜਿਸ ਤਰ੍ਹਾਂ ਇਸ ਵਾਰ ਉਹਨਾਂ ਵੀਰਾਂ ਨੇ ਜਿਹੜੇ ਪ੍ਰੋਟੈਸਟ ਕਰ ਰਹੇ ਨੇ ਸਾਨੂੰ ਅਪਰੋਚ ਕੀਤਾ ਕਿ ਅਸੀਂ ਐਡ ਦੇਣਾ ਚਾਹੁੰਦੇ ਜੀ। ਸੋ ਅਸੀਂ ਸਮਝਦੇ ਹਾਂ ਵੀ ਹੋਰ ਵੀ ਜਿਹੜੇ ਵਪਾਰਕ ਅਦਾਰੇ ਨੇ ਜਾਂ ਪੰਥਕ ਸਮਾਗਮ ਜਦੋਂ ਵੀ ਸਾਲ ਦੇ ਕੈਲੰਡਰ 'ਚ ਆਉਣ ਵਾਲੇ ਸਮੇਂ 'ਚ ਵੀ ਜੋ ਵੀ ਸਿੱਖ ਸੰਗਤਾਂ ਜਥੇਬੰਦੀਆਂ ਰੱਖਦੀਆਂ ਨੇ, ਟੀਵੀ 84 ਨੂੰ ਯਾਦ ਰੱਖੋ, ਕਿਉਂਕਿ ਤੁਹਾਡੀ ਸਪੋਰਟ ਦੇ ਨਾਲ ਹੀ ਅਸੀਂ 2 ਸਾਲ ਦੇ ਵਿੱਚ ਇਹਨੂੰ ਇੱਕ ਫੰਕਸ਼ਨਲ ਚੈਨਲ ਬਣਾਇਆ ਜੀ। ਔਰ ਅਸੀਂ ਬਹੁਤ ਕੁਝ ਕਰਨਾ ਚਾਹੁੰਦੇ ਹਾਂ। ਸਾਡੇ ਫਾਈਨੈਂਸ਼ੀਅਲ ਜਿਹੜੇ ਰੈਸਟ੍ਰੇਨ ਨੇ, ਫਾਈਨੈਂਸ਼ੀਅਲ ਘਾਟ ਹੈ ਉਹ ਸਾਡੇ ਹੱਥ ਪੈਰ ਬੰਨ੍ਹ ਦਿੰਦੀ ਹੈ, ਪਰ ਜੇ ਸਾਨੂੰ ਐਡਸ ਮਿਲਣਗੀਆਂ, ਸਪਾਂਸਰਸ ਜਿਹੜੇ ਨੇ ਸਾਡੇ ਸਾਹਮਣੇ ਆਉਣਗੇ ਤਾਂ ਫਿਰ ਅਸੀਂ ਬਹੁਤ ਕੁਝ ਐਸਾ ਵੀ ਆਉਣ ਵਾਲੇ ਸਮੇਂ ਦੇ ਸਕਾਂਗੇ ਜਿਹੜਾ ਕਿ ਬਿਲਕੁਲ ਨਾ ਦੂਸਰੇ ਚੈਨਲਾਂ ਦਾ ਇੰਟਰਸਟ ਹੈ। ਅਸੀਂ ਐਂਟਰਟੇਨਮੈਂਟ ਦੇ ਨਾਂ ਥੱਲੇ ਗਾਣਿਆਂ ਜਾਂ ਫਿਲਮਾਂ ਨੂੰ ਸਭ ਤੋਂ ਘੱਟ ਟਾਈਮ ਦੇਣਾ ਚਾਹੁੰਦੇ ਹਾਂ ਜਿੰਨਾ ਕਿ ਕਿਸੇ ਐਂਟਰਟੇਨਮੈਂਟ ਚੈਨਲ ਦੀ ਬੇਸਿਕ ਰਿਕੁਆਇਰਮੈਂਟ ਹੈ, ਪਰ ਅਸੀਂ ਯੂਥ ਓਰੀਐਂਟਡ, ਬੀਬੀਆਂ ਨਾਲ ਸੰਬੰਧਿਤ ਔਰ ਹੋਰ ਜਿਹੜੇ ਹੈ ਸਿਆਸੀ ਨੁਕਤਾ ਨਿਗਾਹ ਤੋਂ ਸਿੱਖ ਕੇਸ ਨਾਲ ਸੰਬੰਧਿਤ ਪ੍ਰੋਗਰਾਮਾਂ ਨੂੰ ਅਸੀਂ ਐਨਕਰੇਜ ਕਰਨਾ ਚਾਹੁੰਦੇ ਜੀ। ਲੇਕਿਨ ਇਸ ਦੇ ਲਈ ਅਸੀਂ ਸਪੋਰਟ ਚਾਹੁੰਦੇ ਹਾਂ। ਸੋ ਅਗੇਨ ਅਸੀਂ ਸਿੱਖ ਸੰਗਤਾਂ ਨੂੰ ਅਪੀਲ ਕਰਦੇ ਹਾਂ ਕਿ ਇਸ ਪ੍ਰੋਟੈਸਟ ਦੇ ਵਿੱਚ ਉਹ ਸ਼ਾਮਲ ਹੋਣ ਜੀ। ਅੱਜ ਜਦੋਂ ਅਸੀਂ ਇਹ ਗੱਲਬਾਤ ਕਰ ਰਹੇ ਹਾਂ ਤੇ ਅੱਜ 30 ਜਨਵਰੀ ਦਾ ਦਿਨ ਹੈ, ਦੱਸ ਸਕਦੇ ਹੋ 30 ਜਨਵਰੀ ਅੱਜ ਕੀ ਹਿੰਦੁਸਤਾਨ 'ਚ ਹੋ ਰਿਹਾ, ਕੀ ਹੋਇਆ ਸੀ 30 ਜਨਵਰੀ ਨੂੰ? ਨਹੀਂ ਕਦੇ ਮਹਾਤਮਾ ਕਿਹੜਾ ਮਹਾਤਮਾ? ਮਹਾਤਮਾ ਗਾਂਧੀ ਨੂੰ ਮਾਰਿਆ। ਠੱਗ ਮਹਾਤਮਾ ਗਾਂਧੀ ਨੂੰ ਮਾਰਿਆ। ਮੋਹਨਦਾਸ ਕਰਮਚੰਦ ਠੱਗ ਜੀ। ਹੁਣ ਇਸ ਨੂੰ ਅੱਜ ਬੜਾ ਨਰਿੰਦਰ ਮੋਦੀ ਵੀ ਜਿਹੜਾ 2-3 ਦਿਨ ਪਹਿਲਾਂ ਤੋਂ ਮੋਰ ਦੇ ਖੰਭ ਤੇ ਨਰਿੰਦਰ ਦਮੋਦਰ ਦਾਸ ਮੋਦੀ ਵਾਲਾ ਸਟ੍ਰਾਈਪਸ ਵਾਲਾ ਸੂਟ ਪਾ ਕੇ ਜਿਹੜਾ ਮੋਰ ਦੀ ਤਰ੍ਹਾਂ ਪੈਲਾਂ ਪਾ ਰਿਹਾ ਸੀ, ਅੱਜ ਬੜਾ ਚਿੱਟਾ ਕੁੱਕੜ ਬਣਿਆ ਜਿਹੜਾ ਬਾਕੀਆਂ ਦੇ ਨਾਲ ਰਾਸ਼ਟਰਪਤੀ ਦੂਜਿਆਂ ਨਾਲ ਗਾਂਧੀ ਦੀ ਸਮਾਧੀ ਤੇ ਖਲੋਤਾ ਜਿਹੜਾ ਉਹ ਸ਼ਰਧਾਂਜਲੀ ਦੇ ਰਿਹਾ ਸੀ, ਟਵੀਟ ਵੀ ਕਰ ਰਿਹਾ ਹੈ ਜੀ। ਬਾਪੂ ਜੀ ਤੁਮੇ ਪ੍ਰਣਾਮ। ਹੁਣ ਇਹ ਕਿਉਂ ਜਿਹਾ ਫਰਾਡ ਹੈ? ਇੱਕ ਪਾਸੇ ਅਸੀਂ ਦੇਖ ਰਹੇ ਹਾਂ ਕਿ ਪਿਛਲੇ ਆਲਮੋਸਟ ਕੁਛ ਮਹੀਨਿਆਂ 'ਚ ਹਿੰਦੂ ਮਹਾਸਭਾ ਨੇ ਜਿਹੜੀ ਕਿ ਇਹਨਾਂ ਦੀ ਕੰਸਟੀਟਿਊਐਂਟ ਹੈ ਔਰ ਹਿੰਦੂ ਮਹਾਸਭਾ ਦੇ
ਫਾਊਂਡਰ ਮਦਨ ਮੋਹਨ ਮਾਲਵੀਆ ਦਾ ਬੁੱਤ ਜਿਹੜਾ ਬਨਾਰਸ ਜਾ ਕੇ ਇਹਨੇ ਚੇਚਾ ਜਾ ਕੇ ਧੋਤਾ ਸੀ ਮੋਦੀ ਨੇ ਆਪਣੀ ਚੋਣ ਕੈਂਪੇਨ ਵੇਲੇ, ਔਰ ਉਸ ਨੂੰ ਜਿਹੜਾ ਨਥੂਰਾਮ ਗੋਡਸੇ ਜਿਸ ਨੇ ਗਾਂਧੀ ਨੂੰ ਅੱਜ ਦੇ ਦਿਨ ਪ੍ਰਾਰਥਨਾ ਸਭਾ ਦੇ ਦੌਰਾਨ ਹੀ ਮਾਰਿਆ, ਉਹਨੂੰ ਇੰਨਾ ਕੁ ਯੂਲੋਜਾਈਜ਼ ਕੀਤਾ, ਇੰਨਾ ਕੁ ਸਿਰ 'ਤੇ ਚੁੱਕਿਆ ਹੋਇਆ ਹੈ ਕਿ ਨਥੂਰਾਮ ਗੋਡਸੇ ਦੀ ਯਾਦ 'ਚ ਹਿੰਦੂ ਮਹਾਸਭਾ ਨੇ ਮੰਦਿਰ ਬਣਾਉਣ ਦਾ ਐਲਾਨ ਕੀਤਾ। ਆਲਰੇਡੀ ਉਸ ਦੀ ਜਿਹੜੀ ਹੈ ਉਹਨੂੰ ਇੱਕ ਹੀਰੋ ਡੈਪਿਕਟ ਕਰਦੇ ਆ, ਜਿਹੜੀ ਹੈ ਮਹਾਰਾਸ਼ਟਰ ਦੇ ਵਿੱਚ ਇੱਕ ਫਿਲਮ ਵੀ ਜਿਹੜੀ ਹੈ ਉਹ ਚੱਲ ਰਹੀ ਹੈ। ਪਹਿਲਾਂ ਉਸ ਦਾ ਕੋਈ ਡਰਾਮਾ ਵੀ ਪਿਛਲਾ ਜਦੋਂ ਵਾਜਪਾਈ ਦੀ ਸਰਕਾਰ ਵੇਲੇ ਸਾਹਮਣੇ ਆਇਆ ਸੀ। ਸੋ ਜਦੋਂ ਦਾ ਇਹਨਾਂ ਹਿੰਦੂ ਤਵੀਆਂ ਦੇ ਹੱਥ 'ਚ ਕੰਟਰੋਲ ਆਇਆ ਹੈ ਕੇਂਦਰ ਸਰਕਾਰ ਦਾ ਜੀ, ਉਹਨਾਂ ਨੇ ਇਸ ਤਰੀਕੇ ਨਾਲ ਡਿਬੇਟ ਸ਼ੁਰੂ ਕੀਤੀ ਹੈ ਕਿ ਨਥੂਰਾਮ ਗੋਡਸੇ ਜਿਹੜਾ ਜਿਵੇਂ ਉਹ ਅਸਲੀ ਜਿਹੜਾ ਗੀਤਾ ਦਾ ਜਿਹੜਾ ਉਹ ਆਸ਼ਕ ਹੋਏ ਜਾਂ ਗੀਤਾ ਦਾ ਰੀਅਲ ਉਹ ਫਾਲੋਅਰ ਹੋਏ। ਔਰ ਮੈਂ ਦੇਖ ਰਿਹਾ ਸੀ ਕਿ ਬੜੇ ਅੱਛੇ ਜਰਨਲਿਸਟ ਨੇ, ਤਾਮਿਲਨਾਡੂ ਬੇਸਡ ਨੇ, ਦਾ ਹਿੰਦੂ ਅਖਬਾਰ ਹੈ, ਉਸ ਦੇ ਵਿੱਚ 2-3 ਦਿਨ ਪਹਿਲਾਂ ਇੱਕ ਬੜਾ ਅੱਛਾ ਆਰਟੀਕਲ ਉਹਨਾਂ ਨੇ ਕਿਹਾ ਵੀ ਗੀਤਾ ਜਿਸ ਨੂੰ ਮੋਦੀ ਜਿਹੜਾ ਜੇ ਜਾਪਾਨ ਦੇ ਪ੍ਰਾਈਮ ਮਿਨਿਸਟਰ ਨੂੰ ਮਿਲਿਆ ਤਾਂ ਉਹਨੂੰ ਵੀ ਗੀਤਾ ਭੇਟ ਕੀਤੀ, ਓਬਾਮਾ ਨੂੰ ਮਿਲਿਆ ਤਾਂ ਉਹਨੂੰ ਵੀ ਗੀਤਾ ਭੇਟ ਕੀਤੀ, ਔਰ ਉਹ ਕਹਿੰਦਾ ਜੀ ਮੇਰੀ ਤਾਂ ਇਹੀ ਗਿਫਟ ਹੈ, ਇਹੀ ਮੇਰੀ ਜ਼ਿੰਦਗੀ ਹੈ ਜੀ। ਉਹਨੇ ਕਿਹਾ ਵੀ ਇਹ ਜਿਹੜਾ ਈਵਨ ਧਰਮ ਗ੍ਰੰਥ ਜਾਂ ਧਰਮ ਕਿੰਨਾ ਡਿਸੈਪਟਿਵ ਵੀ ਹੋ ਸਕਦਾ ਹੈ ਕਈ ਵਾਰੀ, ਕਿ ਨਥੂਰਾਮ ਗੋਡਸੇ ਨੇ ਜਦੋਂ ਉਸ ਦੇ ਉੱਤੇ ਗਾਂਧੀ ਨੂੰ ਮਾਰਨ ਦਾ ਟਰਾਇਲ ਚੱਲਿਆ ਤੇ ਉਹਨੇ ਬਾਰ-ਬਾਰ ਗੀਤਾ ਨੂੰ ਕੋਟ ਕੀਤਾ। ਉਹਨੇ ਕਿਹਾ ਵੀ ਹੁਣ ਇੱਕ ਪਾਸੇ ਗਾਂਧੀ ਦੀ ਵੀ ਜੇ ਤੁਸੀਂ ਲਿਖਤ ਪੜ੍ਹਦੇ ਹੋ ਉਹ ਗੀਤਾ ਨੂੰ ਆਪਣੇ ਨੌਨ ਵਾਇਲੈਂਸ ਦੇ ਲਈ ਇਸਤੇਮਾਲ ਕਰਦਾ ਹੈ ਕਿ ਜੀ ਜਿਹੜਾ ਸ਼ਾਂਤਮਈ ਦਾ ਕਨਸੈਪਟ ਉਹ ਮੈਂ ਗੀਤਾ 'ਚੋਂ ਕੱਢਿਆ, ਪਰ ਉਹਨੇ ਕਿਹਾ ਵੀ ਉਹਦੇ ਲਈ ਜਿਹੜਾ ਬੇਸ਼ੱਕ ਉਹ ਗੀਤਾ ਨੂੰ ਕਿਵੇਂ ਮਿਸਇੰਟਰਪ੍ਰੇਟ ਕਰਦਾ ਹੈ ਜਾਂ ਰਾਈਟਲੀ ਇੰਟਰਪ੍ਰੇਟ ਕਰਦਾ ਹੈ, ਪਰ ਨਥੂਰਾਮ ਗੋਡਸੇ ਨੇ ਆਪਣੀਆਂ ਅਦਾਲਤ ਦੇ ਵਿੱਚ ਜਿੰਨੀਆਂ ਦਲੀਲਾਂ ਨੇ ਉਹਦੇ 'ਚ ਉਹਨੇ ਕੋਟ ਹੀ ਗੀਤਾ ਨੂੰ ਕੀਤਾ ਕਿ ਵੀ ਮੈਂ ਜੋ ਵੀ ਕੀਤਾ ਹੈ ਗੀਤਾ ਮੈਨੂੰ ਜਿਹੜੀ ਹੈ ਵਾਇਲੈਂਟ ਤਰੀਕੇ ਦੇ ਨਾਲ ਇਨਸਾਫ ਲੈਣ ਦੀ ਜਾਂਚ ਸਿਖਾਉਂਦੀ। ਔਰ ਜੇ ਅਸੀਂ ਹਾਲਾਂਕਿ ਮੈਂ ਐਂਗਲ ਕਦੇ ਵੀ ਨਹੀਂ ਸੀ ਦੇਖਿਆ, ਇਹ ਤਾਂ ਸੀ ਕਿ ਵੀ ਨਥੂਰਾਮ ਗੋਡਸੇ ਸਾਵਰਕਰ ਦਾ ਚੇਲਾ ਸੀ। ਸਾਵਰਕਰ ਜਿਹੜਾ ਹੈ ਉਹ ਜਾਂ ਮਦਨ ਮੋਹਨ ਮਾਲਵੀਆ ਇਹ ਜਦੋਂ 1920 'ਚ ਖਿਲਾਫਤ ਮੂਵਮੈਂਟ ਖੜੀ ਹੋਈ, ਕਿਉਂਕਿ ਗਾਂਧੀ ਔਰ ਦੂਸਰੇ ਜਿਹੜੇ ਨੇ ਉਹ ਖਲੀਫੇ ਨੂੰ ਸਪੋਰਟ ਕਰ ਰਹੇ ਸੀ, ਖਿਲਾਫਤ ਮੂਵਮੈਂਟ ਸੀ ਜਦੋਂ ਫਸਟ ਵਰਲਡ ਵਾਰ ਖਤਮ ਹੋਈ 1914 ਤੋਂ 1919 ਤੱਕ ਜੀ। ਔਰ ਜਿਹੜਾ ਆਟੋਮਨ ਅੰਪਾਇਰ ਦਾ ਬਾਦਸ਼ਾਹ ਸੀ ਉਹ ਖਲੀਫਾ ਵੀ ਕਹਾਉਂਦਾ ਸੀ ਇਸਲਾਮਿਕ ਵਰਲਡ ਦਾ, ਸੋ ਖਿਲਾਫਤ ਖਤਮ ਹੋ ਗਈ। ਸੋ ਜ਼ਾਹਰ ਹੈ ਵੀ ਗਾਂਧੀ ਜਿੰਨਾ ਵੱਡਾ ਓਪਰਚੁਨਿਸਟ ਸੀ ਉਹਨੇ ਜਿਹੜਾ ਉਸ ਦੀ ਹਮਾਇਤ ਦੇ ਵਿੱਚ ਮੂਵਮੈਂਟ ਖੜੀ ਕਰ ਦਿੱਤੀ ਕਿ ਅਸੀਂ ਖਲੀਫਾ ਚਾਹੁੰਦੇ। ਕੇਰਲਾ ਦੇ ਵਿੱਚ ਵੀ ਕੋਇੰਬਟੋਰ ਔਰ ਉਸ ਇਲਾਕੇ 'ਚ ਥੋੜ੍ਹੀ ਬਹੁਤ ਵਾਇਲੈਂਸ ਵੀ ਹੋਈ, ਮੁਸਲਮਾਨਾਂ ਨੂੰ ਵੀ ਲੱਗਿਆ ਕਿ ਜੀ ਗਾਂਧੀ ਸਾਡਾ ਲੀਡਰ ਹੈ। ਹਾਲਾਂਕਿ ਜਿਸ ਮਿਸਟਰ ਜਿਨ੍ਹਾਂ ਨੂੰ ਕਾਇਦੇ ਆਜ਼ਮ ਨੂੰ ਇਹ ਅੱਜ ਕਮਿਊਨਲ ਡੱਬ ਕਰਦੇ ਨੇ ਜੀ, ਦੇਸ਼ ਡਿਵਾਈਡ ਕਰਤਾ, ਪਾਕਿਸਤਾਨ ਬਣਾ ਦਿੱਤਾ ਔਰ 2 ਨੇਸ਼ਨ ਥਿਊਰੀ ਦਿੱਤੀ, ਉਹਨਾਂ ਨੇ ਕਿਉਂਕਿ ਉਹ ਟਰੂਲੀ ਸੈਕੂਲਰ ਸੀ, ਉਹਨਾਂ ਨੇ ਉਸ ਜ਼ਮਾਨੇ 'ਚ ਵੀ ਖਿਲਾਫਤ ਮੂਵਮੈਂਟ ਦਾ ਵਿਰੋਧ ਕੀਤਾ ਸੀ ਕਿ ਖਲੀਫੇ ਖਲੂਫੇ ਬਣਾ ਕੇ ਲੋਕਾਂ ਦੇ ਡੇ ਟੂ ਡੇ ਲਾਈਫ ਦੇ ਵਿੱਚ ਇਹਨਾਂ ਦੀ ਦਖਲਅੰਦਾਜ਼ੀ ਨਹੀਂ ਹੋਣੀ ਚਾਹੀਦੀ। ਲੇਕਿਨ ਗਾਂਧੀ ਦਾ ਓਪਰਚੁਨਿਜ਼ਮ ਸੀ ਮੁਸਲਮਾਨਾਂ ਨੂੰ ਵਿਨ ਓਵਰ ਕਰਨ ਦੇ ਲਈ, ਜਿਹੜਾ ਉਹ ਖਿਲਾਫਤ ਮੂਵਮੈਂਟ ਨੂੰ ਸਪੋਰਟ 'ਤੇ ਆ ਗਿਆ। ਇਹ ਉਹ ਪੀਰੀਅਡ ਸੀ ਕਿ ਜਿਹੜਾ ਹਿੰਦੂਤਵੀ ਐਲੀਮੈਂਟ ਸੀ ਜਿਨ੍ਹਾਂ ਦੀਆਂ ਆਲਰੇਡੀ ਜਿਹਦੀਆਂ ਫਾਊਂਡੇਸ਼ਨਸ ਆਈਡੀਓਲੋਜੀਕਲ 19ਵੀਂ ਸਦੀ ਦੇ ਅਖੀਰ ਦੇ ਵਿੱਚ ਆਨੰਦ ਮੱਠ ਨਾਂ ਦੇ ਨਾਵਲ ਦੇ ਨਾਲ ਜਾਂ ਲੋਕਮਾਨਿਆ ਤਿਲਕ ਹਾਂਜੀ ਔਰ ਬਾਲ ਗੰਗਾਧਰ, ਇਹ ਸਾਰੇ ਲੋਕਮਾਨਿਆ ਬਾਲ ਗੰਗਾਧਰ ਤਿਲਕ ਇਹ ਉਹਦਾ ਪੂਰਾ ਨਾਂ ਸੀ, ਔਰ ਇਹਨਾਂ ਦੇ ਰਾਹੀਂ ਅਰਵਿੰਦੋ, ਸੇਂਟ ਅਰਵਿੰਦੋ ਔਰ ਰਵਿੰਦਰਨਾਥ ਟੈਗੋਰ ਹਾਂਜੀ, ਜਿਸ ਟੈਗੋਰ ਨੇ ਇੱਕ ਪਾਸੇ ਤਾਂ ਜਿਹੜਾ ਉਸ ਵੇਲੇ ਜਾਰਜ ਪੰਚਮ ਇੰਡੀਆ ਆਇਆ ਉਹਦੀ ਸਿਫਤ ਦੇ ਵਿੱਚ ਇਹ ਗੀਤ ਲਿਖਿਆ ਜਿਹਨੂੰ ਇਹ ਜਿਹੜੇ ਅਣਖਹੀਣ ਲੋਕ ਨੇ ਅੱਜ ਰਾਸ਼ਟਰੀ ਗੀਤ ਕਹਿੰਦੇ ਨੇ, ਜਿਹੜਾ ਕਿ ਉਹਨੇ ਉਸ ਬਾਦਸ਼ਾਹ ਦੀ ਸਿਫਤ 'ਚ ਲਿਖਿਆ, ਜਨ ਗਨ ਮਨ ਅਧਿਨਾਇਕ ਜਾਇਆ ਹੈ ਭਾਰਤ ਭਾਗਯ ਵਿਧਾਤਾ, ਕਿ ਤੂੰ ਭਾਰਤ ਦੀ ਕਿਸਮਤ ਕਰਨ ਵਾਲਾ ਹੈ, ਤੈਨੂੰ ਜੈ ਹੈ ਉਹ ਸਾਰਾ ਜਿਹੜਾ। ਹੁਣ ਉਹੀ ਜਿਹੜਾ ਟੈਗੋਰ ਹੈ ਇੱਕ ਪਾਸੇ ਤਾਂ ਉਹਨਾਂ ਦੀ ਜਿਹੜੀ ਹੈ ਚਮਚੀ ਮਾਰ ਰਿਹਾ ਗੋਰਿਆਂ ਦੀ, ਔਰ ਉਹਨਾਂ ਨੇ ਵੀ ਐਕਸਟਰਾ ਮਾਈਲ ਜਾ ਕੇ ਮੇਕ ਸ਼ੋਰ ਕੀਤਾ ਕਿ ਉਸ ਦੀ ਜਿਹੜੀ ਕਿਤਾਬ ਗੀਤਾਂਜਲੀ ਦੇ ਲਈ ਉਹਨੂੰ ਨੋਬਲ ਪ੍ਰਾਈਜ਼ ਵੀ ਦਿਵਾਇਆ, ਸਰ ਦਾ ਟਾਈਟਲ ਵੀ ਦਿੱਤਾ ਜੀ।
ਤੇ ਦੂਸਰੇ ਪਾਸੇ ਜੇ ਤੁਸੀਂ ਗਾਂਧੀ ਦੇਖੋ ਵੀ ਗਾਂਧੀ ਨੇ ਉਹਨੂੰ ਗੁਰੂਦੇਵ ਦਾ ਟਾਈਟਲ ਦਿੱਤਾ ਹੈ ਕਿ ਜੀ ਇਹ ਸਾਡਾ ਗੁਰੂਦੇਵ ਹੈ। ਔਰ ਪਿਛਲੇ ਦਿਨਾਂ 'ਚ ਇੱਕ ਸਿੱਖ ਸਕਾਲਰ ਸਰ ਗੁਰਤੇਜ ਸਿੰਘ ਸਾਬਕਾ IAS ਨੇ ਚੰਡੀਗੜ੍ਹ ਤੋਂ, ਉਹਨਾਂ ਦਾ ਇੱਕ ਬੜਾ ਖੂਬਸੂਰਤ ਆਰਟੀਕਲ ਉਹਨਾਂ ਨੇ ਲਿਖਿਆ। ਉਹਨਾਂ ਨੇ ਕੰਪੇਅਰ ਕੀਤਾ ਵੀ ਕਈ ਵਾਰੀ ਉਹਨਾਂ ਨੇ ਕਿਹਾ ਜੀ ਅਸੀਂ ਵੀ ਸਿੱਖ ਜਿਹੜੇ ਹੈ ਟੈਗੋਰ ਦਾ ਜਿਹੜਾ ਉਹ ਝੰਡਾ ਚੁੱਕ ਲੈਂਦੇ ਆ ਜੀ, ਉਹਨੇ ਆ ਕਿਹਾ ਜਾਂ ਇਸ ਗਗਨ ਮੈਂ ਥਾਲ ਰਵ ਚਾਂਦੀ ਪੱਕ ਬਣੇ, ਇਹਦਾ ਟਰਾਂਸਲੇਸ਼ਨ ਕੀਤਾ। ਸੋ ਉਹਨਾਂ ਨੇ ਉਹਦੀਆਂ ਲਿਖਤਾਂ ਜਿਹੜੀਆਂ ਨੇ ਉਹਨਾਂ ਨੂੰ ਕੋਟ ਕਰਕੇ, ਜਿਹੜੀ ਬੰਦਾ ਸਿੰਘ ਬਹਾਦਰ ਤੇ ਬੰਦਾ ਵੈਰਾਗੀ ਕਰਕੇ ਟੈਗੋਰ ਨੇ ਨਜ਼ਮ ਲਿਖੀ, ਜਾਂ ਭਾਈ ਤਾਰੂ ਸਿੰਘ ਤੇ ਉਹਨਾਂ ਨੇ ਕੋਟ ਕਰਕੇ ਕਿਹਾ ਵੀ ਕਿਵੇਂ ਬੇਸਿਕਲੀ ਜਿਹੜੀ ਟੈਗੋਰ ਦੀ ਹਿੰਦੂਤਵਾ ਫਿਲਾਸਫੀ ਹੈ ਉਹ ਸਿੱਖਜ਼ਮ ਦੀਆਂ ਜੜ੍ਹਾਂ ਦੇ ਉੱਤੇ ਵਾਰ ਕਰਦੀ ਜੀ। ਇਸੇ ਤਰੀਕੇ ਨਾਲ ਅਸੀਂ ਦੇਖਦੇ ਹਾਂ ਵੀ ਸੇਂਟ ਔਰਬਿੰਦੋ ਔਰ ਹੁਣ ਵਿਵੇਕਾਨੰਦ, ਜਿਹਦਾ ਜ਼ਿਕਰ ਪ੍ਰੈਜ਼ੀਡੈਂਟ ਓਬਾਮਾ ਨੇ ਵੀ ਕੀਤਾ ਉਹਦੀ ਆਪਣੀ ਦਿੱਲੀ ਦੀ ਸਪੀਚ ਦੇ ਵਿੱਚ ਕਿ ਜੀ ਮੈਂ ਉਸ ਸ਼ਹਿਰ ਤੋਂ ਆਇਆ ਸ਼ਿਕਾਗੋ ਤੋਂ, ਜਿੱਥੇ 1893 'ਚ ਸਵਾਮੀ ਵਿਵੇਕਾਨੰਦ ਨੇ, ਜਿਨ੍ਹਾਂ ਦਾ ਸੰਬੰਧ ਰਾਮਕ੍ਰਿਸ਼ਨ ਪਰਮਹੰਸ ਮਿਸ਼ਨ ਨਾਲ ਸੀ, ਕਿ ਉਹਨਾਂ ਨੇ ਜਿਹੜਾ ਹੈ ਉਹ ਹਿੰਦੂਇਜ਼ਮ ਔਰ ਯੋਗਾ ਅਮਰੀਕਾ 'ਚ ਨੂੰ ਇੰਟਰੋਡਿਊਸ ਕਰਵਾਇਆ। ਹੁਣ ਜਿਹੜੇ ਲੋਕ ਸੁਪਰਫਿਸ਼ੀਅਲੀ ਸਵਾਮੀ ਵਿਵੇਕਾਨੰਦ ਦਾ ਗੁਰੂ ਗੋਬਿੰਦ ਸਿੰਘ ਸਾਹਿਬ ਪ੍ਰਤੀ ਜਾਂ ਲਾਹੌਰ ਆ ਕੇ ਦਿੱਤੇ ਉਹਨਾਂ ਦੇ ਕੁਝ ਜਿਹੜੇ ਲੈਕਚਰ ਨੇ ਉਹਨਾਂ ਨੂੰ ਦੇਖਦੇ ਨੇ ਤਾਂ ਉਹਨਾਂ ਨੂੰ ਲੱਗਦਾ ਹੈ ਕਿ ਜੀ ਉਹ ਤਾਂ ਗ੍ਰੇਟ ਐਡਮਾਇਰਰ ਆਫ ਸਿੱਖਿਜ਼ਮ, ਜੀ ਗੁਰੂ ਗੋਬਿੰਦ ਸਿੰਘ ਨੂੰ ਬਹੁਤ ਐਡਮਾਇਰ ਕੀਤਾ। ਹੁਣ ਤੁਸੀਂ ਹਿੰਦੂਤਵਾ ਦੇ ਡਿਫਰੈਂਟ ਕਰੰਟ ਦੇਖੋ ਕਿ ਵਿਵੇਕਾਨੰਦ ਔਰ ਈਵਨ ਟੈਗੋਰ ਜਿਹੜਾ ਹੈ ਉਹ ਟੈਗੋਰ ਬੰਦਾ ਸਿੰਘ ਬਹਾਦਰ ਨੂੰ ਸੈਲੂਟ ਕਰਦਾ ਹੈ ਕਿ ਜੀ ਮਾਰਟੀਅਰਡਮ ਹੈ, ਪਰ ਉਹ ਸਾਰੀ ਕਹਾਣੀ ਡਿਫਰੈਂਟਲੀ ਦਿੱਤੀ ਹੋਈ ਹੈ। ਵਿਵੇਕਾਨੰਦ ਲਾਹੌਰ 'ਚ ਆ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਉਹ ਬੌਂਡੇਜ ਕੱਟਣ ਵਾਲਾ ਕਹਿੰਦਾ ਸਲੇਵਰੀ ਦੇ, ਪਰ ਉਧਰ ਜੇ ਗਾਂਧੀ ਤੁਸੀਂ ਦੇਖਦੇ ਹੋ ਤਾਂ ਉਹ 10ਵੇਂ ਪਾਤਸ਼ਾਹ ਦੇ ਲਈ ਜਿਹੜਾ ਮਿਸਗਾਈਡਡ ਪੈਟਰੀਓਟ ਜੀ, ਕਿ ਇੱਕ ਗੁੰਮਰਾਹ ਦੇਸ਼ ਭਗਤ, ਇਹ ਸ਼ਬਦ ਇਸਤੇਮਾਲ ਕਰਦਾ, ਕਿਉਂਕਿ ਉਹ ਕਹਿੰਦਾ ਜੀ ਕਿਉਂਕਿ ਇਹ ਜਿਹੜੀ ਹੈ ਵਾਇਲੈਂਸ ਠੀਕ ਨਹੀਂ ਹੈ। ਪਰ ਗੀਤਾ ਦਾ ਝੰਡਾ ਉਹਨੇ ਵੀ ਚੁੱਕਿਆ ਹੋਇਆ ਹੈ। ਗੀਤਾ ਜਿਹਦੇ 'ਚੋਂ ਨਿਕਲਦੀ ਹੀ ਵਾਇਲੈਂਸ ਹੈ ਐਜ਼ ਏ ਫਾਈਨਲ ਸੋਲਿਊਸ਼ਨ। ਔਰ ਗੀਤਾ ਦਾ ਜਿਹੜਾ ਸੰਦਰਭ ਹੈ ਜਾਂ ਕੰਟੈਕਸਟ ਹੀ ਇਹ ਹੈ ਕਿ ਵੀ ਜਦੋਂ ਮਹਾਭਾਰਤ ਦੇ ਮੈਦਾਨ 'ਚ ਕੌਰਵ ਔਰ ਪਾਂਡਵ ਜਿਹੜੇ ਕਜ਼ਨ ਨੇ, ਉਹ 100 ਭਰਾ ਨੇ, 5 ਭਰਾ ਨੇ, ਇਹਨਾਂ ਦਾ ਝਗੜਾ ਸੀ, ਜੂਆ ਖੇਡਿਆ, ਹਾਰ ਗਏ, ਘਰ ਵਾਲੀ ਵੀ ਹਾਰਤੀ, 5 ਪਾਂਡਵਾਂ ਦੀ ਇੱਕੋ ਹੀ ਵਾਈਫ। ਹੁਣ ਅੱਜ ਇਹ ਮੋਰੈਲਿਟੀ ਸਿਖਾਉਂਦੇ ਨੇ ਦੁਨੀਆ ਨੂੰ, ਇਖਲਾਕ ਕੀ ਹੈ ਔਰ ਦੂਜਾ। ਹੁਣ ਜਦੋਂ ਉਹ ਹੋਇਆ ਕਿ ਜੀ ਬਨਵਾਸ 12-13 ਸਾਲ ਬਨਵਾਸ ਹੋਏਗਾ, ਫਿਰ 1 ਸਾਲ ਜੰਗਲ 'ਚ ਲੁੱਕ ਕੇ ਰਹਿਣਾ ਹੈ, ਫਿਰ ਤੁਹਾਡਾ ਰਾਜ ਵਾਪਸ ਦੇ ਦਿਆਂਗੇ, ਉਹਨਾਂ ਨੇ ਉਹ ਸਾਰੀਆਂ ਸ਼ਰਤਾਂ ਵੀ ਪੂਰੀ, ਜੋ ਇਹਨਾਂ ਦੀ ਕਹਾਣੀ ਹੈ, ਸ਼ਰਤਾਂ ਵੀ ਪੂਰੀਆਂ ਕੀਤੀਆਂ। ਉਹਨਾਂ ਨੇ ਕਿਹਾ ਜੀ ਨਹੀਂ ਅਸੀਂ ਕੁਝ ਨਹੀਂ ਦੇਣਾ, ਕੌਰਵਾਂ ਨੇ ਕਿਹਾ। ਕ੍ਰਿਸ਼ਨ ਵਿਚੋਲਾ ਨਿਕਲ ਆਇਆ ਜਿਹਨੇ ਫਿਰ ਬਾਅਦ 'ਚ ਸਾਰੀ ਉਹ ਸੈੱਟ ਕੀਤਾ ਵੀ ਝੂਠ ਕਿੱਥੇ ਬੋਲਣਾ, ਕਿਵੇਂ ਬੁਲਾਉਣਾ, ਕਿਵੇਂ ਉਹਨੂੰ ਹਰਾਣਾ ਕੌਰਵਾਂ ਨੂੰ ਜੀ। ਤੇ ਜਿਵੇਂ ਆਂਦਾ ਹੈ ਕਿ ਜੀ ਉਹਨੇ ਕਿਹਾ ਕ੍ਰਿਸ਼ਨ ਨੇ ਉਹਨਾਂ ਨੂੰ ਕੌਰਵਾਂ ਨੂੰ ਵੀ ਹੋਰ ਨਹੀਂ ਤੁਸੀਂ ਇਹਨਾਂ ਨੂੰ, ਇਹ 5 ਭਰਾ ਨੇ, 5 ਪਿੰਡ ਹੀ ਦੇ ਦਿਓ ਆਪਣੇ ਗੁਜ਼ਾਰੇ ਲਈ। ਉਹ ਕਹਿੰਦੇ ਜੀ ਇਹਨਾਂ ਨੂੰ ਤਾਂ ਅਸੀਂ ਸੂਈ ਦੇ ਨੱਕੇ ਜਿੰਨੀ ਜ਼ਮੀਨ ਨਹੀਂ ਦੇ ਸਕਦੇ। ਸੋ ਇਹ ਬੈਕਗਰਾਊਂਡ ਹੈ ਮਹਾਭਾਰਤ ਦੀ। ਫਿਰ ਫੌਜਾਂ ਉਹਨਾਂ ਦੀਆਂ ਵੀ ਆ ਗਈਆਂ, ਉਹਨਾਂ ਦੀਆਂ ਵੀ ਆ ਗਈਆਂ। ਕ੍ਰਿਸ਼ਨ ਨੇ ਫੌਜ ਆਪਣੀ ਕੌਰਵਾਂ ਵੱਲ ਭੇਜ ਦਿੱਤੀ, ਆਪ ਪਾਂਡਵਾਂ ਦਾ ਜਿਹੜਾ ਉਹ ਰੱਥ ਚਾਲਕ ਬਣ ਗਏ। ਔਰ ਉਹਦੇ 'ਚ ਜਿਹੜੀ ਕਹਾਣੀ ਹੈ ਕਿ ਜਦੋਂ ਐਨ ਫੌਜਾਂ ਆਮੋ ਸਾਹਮਣੇ ਆ ਗਈਆਂ ਤੇ ਅਰਜਨ ਜਿਹੜਾ ਹੈ ਉਹਨੇ ਕ੍ਰਿਸ਼ਨ ਜੀ ਨੂੰ ਕਿਹਾ, ਉਹਨੇ ਕਿਹਾ ਜੀ ਇਹਦੇ ਮੇਰਾ ਚਾਚਾ ਹੈ, ਉਹ ਤਾਇਆ ਹੈ, ਮੇਰਾ ਗੁਰੂ ਦਰੋਣਾਚਾਰੀ ਹੈ, ਫਲਾਣਾ ਭੀਸ਼ਮ ਪਿਤਾਮਾ, ਫਲਾਣਾ ਸਾਧੂ, ਫਲਾਣਾ ਜਿਹੜਾ ਹੈ ਉਹ, ਮੈਂ ਕਿਹਨੂੰ ਮਾਰਨਾ, ਇਹ ਤਾਂ ਸਾਰੇ ਮੇਰੇ ਆਪਣੇ ਹੀ ਨੇ। ਉਹਨੇ ਆਪਣਾ ਧਨੁਸ਼ਕ ਜਿਹੜਾ ਉਹ ਥੱਲੇ ਰੱਖਤਾ। ਤੇ ਉਸ 'ਚੋਂ ਕਿਉਂਕਿ ਮਹਾਭਾਰਤ ਪੁਰਾਣ ਜਿਹੜਾ ਹੈ ਇੱਕ ਵੱਡੀ ਕਹਾਣੀ ਹੈ ਉਸ ਮਹਾਭਾਰਤ ਦੀ, ਉਸ ਦੇ ਵਿੱਚ ਮੱਧ ਭਾਗਵਤ ਗੀਤਾ ਇੱਕ ਛੋਟਾ ਚੈਪਟਰ ਹੈ ਜਿਹਦੇ 'ਚ ਕਿ ਕ੍ਰਿਸ਼ਨ ਜੀ ਨੇ ਅਰਜਨ ਨੂੰ ਇਹ ਜਿਹੜਾ ਉਪਦੇਸ਼ ਦਿੱਤਾ ਹੈ, ਸਰਮਨ ਦਿੱਤਾ ਮਹਾਭਾਰਤ 'ਚ ਕਿ ਨਹੀਂ ਇਹ ਤੇਰਾ ਕਸ਼ਤਰੀਆ ਧਰਮ ਹੈ ਔਰ ਕਸ਼ਤਰੀਆ ਦਾ ਧਰਮ ਹੈ ਲੜਨਾ, ਤੂੰ ਹਥਿਆਰ ਚੁੱਕ, ਤੂੰ ਲੜ ਜੀ। ਸੋ ਪਹਿਲੀ ਗੱਲ ਤਾਂ ਉਹ ਕੋਈ ਜ਼ਬਰ ਦੇ ਖਿਲਾਫ, ਜ਼ੁਲਮ ਦੇ ਖਿਲਾਫ ਕੋਈ ਲੜਾਈ ਨਹੀਂ ਹੈ, ਉਹ ਤਾਂ ਆਪਣੀ ਜਿਹੜੀ ਹਾਰਿਆ ਰਾਜ ਆ ਉਹ ਲੈਣ ਲਈ ਹੈ ਪਹਿਲੀ ਗੱਲ। ਦੂਸਰਾ ਕ੍ਰਿਸ਼ਨ ਜੀ ਉਹਨੂੰ ਕੋਈ ਜ਼ਬਰ ਦੇ ਖਿਲਾਫ ਲੜਨ ਦੇ ਲਈ ਨਹੀਂ ਕਹਿੰਦੇ, ਜ਼ੁਲਮ ਦੇ ਖਿਲਾਫ ਨਹੀਂ ਹੈ। ਉਹ ਜਦੋਂ ਅਸੀਂ ਸਿੱਖੀ ਵਿਚਾਰਧਾਰਾ ਦੀ ਗੱਲ ਕਰਦੇ ਤੇ ਉਹ ਬੜੀ ਸਪਸ਼ਟਤਾ ਦੇ ਨਾਲ ਜਦੋਂ ਸਾਨੂੰ ਗੁਰਬਾਣੀ ਇਹ ਯਾਦ ਕਰਵਾਉਂਦੀ ਹੈ ਕਿ ਸੂਰਾ ਸੋ ਪਹਿਚਾਨੀ ਗਗਨ ਦਮਾਮਾ ਬਾਜਿਓ ਪਰਿਓ ਨਿਸ਼ਾਨੈ ਘਾਓ, ਖੇਤ ਜੋ ਮਾਂਡਿਓ ਸੂਰਮਾ ਅਬ ਜੂਝਣ ਕੋ ਦਾਓ,
सूरा सो पहचानिए जो लरै दीन के हेत पुरजा पुरजा कट मरै कबू ना छाड़े खेत। हुण सूरबीर सिੱਖੀ ਚੋਂ ਹੈ ਜਿਹੜਾ ਦੀਨ ਦੀ ਖਾਤਰ ਲੜਦਾ ਹੈ, ਜਿਹੜਾ ਦਬਿਆ ਕੁਚਲਿਆ ਹੈ, ਜਿਹੜਾ ਡਾਊਨ ਟਰੋਡਨ ਹੈ। ਇੱਥੇ ਕਨਸੈਪਟ ਹੈ, ਉਹ ਕਹਿ ਰਹੇ ਨੇ ਅਰਜਨ ਨੂੰ ਕਿ ਤੇਰਾ ਕਸ਼ਤਰੀਆ ਧਰਮ ਹੈ, ਤੂੰ ਲੜ। ਪਰ ਇਨ ਦਾ ਐਂਡ ਜਿਹੜਾ ਗੀਤਾ ਦਾ ਮੈਸੇਜ ਨਥੂਰਾਮ ਗੋਡਸੇ ਨੇ ਲਿਆ ਔਰ ਉਹਨੇ ਕੋਰਟ ਦੇ ਵਿੱਚ ਇੰਟਰਪ੍ਰੇਟ ਕੀਤਾ, ਉਹਨੇ ਇਹੀ ਕਿਹਾ ਕਿ ਜੀ ਇਹ ਭਾਰਤ ਮਾਤਾ, ਭਾਰਤ ਮਾਤਾ ਦੇ ਆਂਚਲ ਦੇ ਵਿੱਚ ਵਸੇ ਲੋਕ, ਭਾਰਤ ਦੇ ਹਿੰਦੂ ਜੀ, ਔਰ ਗਾਂਧੀ ਜਿਹੜਾ ਹੈ ਉਹ ਉਸ ਭਾਰਤ ਮਾਤਾ ਦੇ ਆਂਚਲ ਨੂੰ ਜਿਹੜਾ ਹੈ ਉਹ ਦੋ ਹਿੱਸਿਆਂ 'ਚ ਵੰਡਣ ਵਾਲਾ, ਔਰ ਜਿਹੜੇ ਇਸ ਧਰਤੀ ਦੇ ਮਲੇਛ ਨੇ ਮੁਸਲਮਾਨਾਂ ਦੇ ਲਈ ਉਹਨੇ ਸ਼ਬਦ ਕਿਹਾ, ਉਹਨਾਂ ਨੂੰ ਹੱਕ ਦਿਵਾਉਣ ਦੇ ਲਈ ਵਰਤ ਰੱਖਣ ਵਾਲਾ। ਸੋ ਮੈਂ ਤਾਂ ਗੀਤਾ ਦੇ ਉਪਦੇਸ਼ ਦੇ ਉੱਤੇ ਅਮਲ ਕੀਤਾ, ਜਿਵੇਂ ਜੇ ਅਰਜਨ ਦੇ ਲਈ ਆਪਣੇ ਗੁਰੂ ਨੂੰ ਮਾਰਨਾ, ਆਪਣੇ ਭਰਾਵਾਂ ਨੂੰ ਮਾਰਨਾ ਕੋਈ ਜ਼ੁਲਮ ਨਹੀਂ ਸੀ, ਕਿਉਂਕਿ ਉਹਨਾਂ ਨੇ ਤਾਂ ਆਪਣਾ ਹੱਕ ਲੈਣਾ ਸੀ, ਤੇ ਮੈਂ ਤਾਂ ਭਾਰਤ ਮਾਤਾ ਦੇ ਲਈ ਕੀਤਾ, ਮੇਰਾ ਕੋਈ ਗਾਂਧੀ ਦੇ ਨਾਲ ਤਾਂ ਰੌਲਾ ਨਹੀਂ ਸੀ। ਹੁਣ ਉਹ ਜਿਹੜਾ ਜਰਨਲਿਸਟ ਦਾ ਹਿੰਦੂ ਦੇ ਵਿੱਚ ਆਰਟੀਕਲ ਲਿਖ ਰਿਹਾ ਹੈ, ਉਹਨੇ ਕਿਹਾ ਕਿ ਵੀ ਇਹ ਕਿੰਨਾ ਖਤਰਨਾਕ ਹੈ ਕਿ ਵੀ ਇਹ ਜਦੋਂ ਇੱਕੋ ਹੀ ਧਰਮ ਗ੍ਰੰਥ ਨੂੰ ਕਹਿ ਕੇ ਉਹਦੇ 'ਚੋਂ ਤੁਸੀਂ ਅਹਿੰਸਾ ਦਾ ਵੀ ਕਹਿੰਦੇ ਹੋ ਜੀ ਅਸੀਂ ਅਹਿੰਸਾ ਕੱਢਦੇ, ਪਰ ਉਹਦੇ 'ਚੋਂ ਕ੍ਰਿਸ਼ਨ ਨੇ ਵੀ ਅਰਜਨ ਦੇ ਵਿੱਚ ਹਿੰਸਾ ਵਾੜੀ ਸੀ। ਹੁਣ ਉਹੀ ਗਾਂਧੀ ਜਿਸ ਨੂੰ ਕ੍ਰਿਸ਼ਨ ਜੀ ਜਿਹੜੇ ਅਰਜਨ ਨੂੰ ਲੜਨ ਦੇ ਲਈ ਕਹਿੰਦੇ ਨੇ, ਉਹ ਤਾਂ ਉਹਨਾਂ ਨੂੰ ਪਰਫੈਕਟ ਲੱਗਦੇ ਨੇ ਅਵਤਾਰ, ਉਹਨਾਂ ਨੇ ਕਿਹਾ ਜੀ ਮੈਂ ਤਾਂ ਗੀਤਾ ਨੂੰ ਹੀ ਸਮਰਪਿਤ ਹਾਂ, ਕ੍ਰਿਸ਼ਨ ਮੇਰਾ ਰਾਮ ਰਾਜ ਹੋਏਗਾ ਤੇ ਕ੍ਰਿਸ਼ਨ ਦੀ ਲੀਲਾ ਕਰਾਂਗੇ। ਉਹ ਲੀਲਾ ਵੀ ਕਰਦਾ ਰਿਹਾ ਗਾਂਧੀ, ਉਹ ਲੀਲਾਵਾਂ ਦੀ ਵੱਡੀ ਕਹਾਣੀ ਹੈ, ਕਿਉਂ ਜਿਹੀਆਂ ਲੀਲਾਵਾਂ ਕੀਤੀਆਂ, ਇਹ ਅਮਰੀਕਾ 'ਚ ਇੱਦਾਂ ਦੀਆਂ ਲੀਲਾਵਾਂ ਕੀਤੀਆਂ ਹੁੰਦੀਆਂ ਤੇ ਡੈਥ ਸੈਂਟੈਂਸ ਹੋਣੀ ਸੀ ਜਾਂ ਲਾਈਫ ਵਿਦਆਊਟ ਪੈਰੋਲ ਹੋਣੀ ਸੀ। ਕਿੰਨੀਆਂ ਜ਼ਿੰਦਗੀਆਂ ਤਬਾਹ ਕੀਤੀਆਂ ਕਿ ਜੀ ਇਹ ਮੇਰੇ ਜਿਹੜਾ ਐਕਸਪੈਰੀਮੈਂਟਸ ਵਿਦ ਸੈਕਸ ਨੇ ਕੀ ਕਰਦਾ ਰਿਹਾ ਉਹ। ਸੋ ਉਹ ਇੱਕ ਵੱਖਰੀ ਕਹਾਣੀ ਹੈ, ਉਹ ਵੀ ਸ਼ਾਇਦ ਹੁਣ ਜੇ ਗੀਤਾ ਜਾਂ ਕ੍ਰਿਸ਼ਨ ਜੀ ਚੋਂ ਹੀ ਪ੍ਰੇਰਨਾ ਰਹਿਣੀ ਹੈ ਤਾਂ ਫਿਰ ਉਹ ਕ੍ਰਿਸ਼ਨ ਜੀ ਦੀਆਂ ਵੀ ਗੋਪੀਆਂ ਦੇ ਨਾਲ ਲੀਲਾਵਾਂ ਦੀਆਂ ਹੀ ਕਹਾਣੀਆਂ ਨੇ, ਉਹਦੇ 'ਚੋਂ ਕੀ ਨਿਕਲਦਾ ਜਾਂ ਕਿੱਧਰ ਨੂੰ ਹੈ। ਲੇਕਿਨ ਜਿਹੜਾ ਪਾਰਟ ਉਹਨਾਂ ਕ੍ਰਿਸ਼ਨ ਜੀ ਚੋਂ ਉਹਨੂੰ ਗਾਂਧੀ ਨੂੰ ਵਾਇਲੈਂਸ ਨਜ਼ਰ ਨਹੀਂ ਆਉਂਦੀ, ਲੇਕਿਨ ਇੱਧਰ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਵਿਚਾਰਧਾਰਾ ਨੂੰ, ਔਰ ਇਹੀ ਵਿਚਾਰ ਜਦੋਂ ਕ੍ਰਿਸ਼ਨ ਉਹਨਾਂ ਨੂੰ ਕਹਿੰਦਾ ਹੈ ਕਿ ਭਾਈ ਕੋਈ ਰਸਤਾ ਨਹੀਂ ਹੈ, ਅਸੀਂ ਸਾਰੀ ਡਿਪਲੋਮੈਸੀ ਟਰਾਈ ਕਰ ਲਈ, ਤੁਸੀਂ ਉਹਨਾਂ ਤੋਂ ਮੰਗ ਕੀਤੀ, ਮੈਂ ਵੀ ਵਿਚੋਲਗੀ ਕਰ ਲਈ, ਇਨਸਾਫ ਨਹੀਂ ਮਿਲਿਆ ਹੈ, ਤੇ ਤੇਰਾ ਹੁਣ ਕਸ਼ਤਰੀਆ ਧਰਮ ਹੈ, ਕਸ਼ਤਰੀਆ ਦਾ ਕੰਮ ਲੜਨਾ, ਤੂੰ ਹਥਿਆਰ ਚੁੱਕ। ਉੱਥੇ ਜ਼ਾਤ ਪਾਤ ਨੂੰ ਵੀ ਐਂਡੋਰਸ ਕਰ ਰਹੇ ਕ੍ਰਿਸ਼ਨ, ਕਿਉਂਕਿ ਉਹਨੂੰ ਇਹ ਨਹੀਂ ਕਹਿ ਰਿਹਾ ਵੀ ਤੁਹਾਡੇ ਨਾਲ ਧੱਕਾ ਹੈ ਤੇ ਤੂੰ ਆਪਣੇ ਵੀ ਤੂੰ ਕਸ਼ਤਰੀ ਹੈ, ਜੇ ਤੂੰ ਹਥਿਆਰ ਨਹੀਂ ਚੁੱਕੇਗਾ ਤੇ ਤੂੰ ਕਸ਼ਤਰੀ ਧਰਮ ਦਾ ਪਾਲਣ ਨਹੀਂ ਕਰੇਗਾ। ਨੋ ਵੰਡਰ ਕਿ ਗਾਂਧੀ ਨੇ ਜੋ ਸਾਰੀ ਜ਼ਿੰਦਗੀ 'ਚ ਲਿਖਿਆ ਉਹ ਹਿੰਦੁਸਤਾਨ ਦੀ ਇਨਫੋਰਮੇਸ਼ਨ ਐਂਡ ਬ੍ਰੌਡਕਾਸਟਿੰਗ ਮਿਨਿਸਟਰੀ ਨੇ ਛਾਪਿਆ ਹੋਇਆ ਕੰਪਲੀਟ ਵਰਕਸ ਆਫ ਗਾਂਧੀ, ਔਰ ਉਹਦੇ 'ਚ ਕਿਤੇ ਵੀ ਵਰਣ ਆਸ਼ਰਮ ਨੂੰ ਜਾਂ ਜ਼ਾਤ ਪਾਤ ਨੂੰ ਕੰਡੈਮ ਨਹੀਂ ਕੀਤਾ, ਕਿਉਂਕਿ ਗਾਂਧੀ ਬਿਲੀਵਰ ਸੀ ਜ਼ਾਤ ਪਾਤ ਦੇ ਵਿੱਚ, ਔਰ ਉਹ ਮੰਨਦਾ ਸੀ ਕਿ ਜ਼ਾਤ ਪਾਤ ਦਾ ਸਿਸਟਮ ਹੈ ਜਿਹਨੇ ਸਾਡੀ ਸੁਸਾਇਟੀ ਨੂੰ ਸਰਵਾਈਵ ਕਰਵਾਇਆ ਇਹਨਾਂ। ਹਾਂ, ਉਹ ਇਹ ਜ਼ਰੂਰ ਸੀ ਕਿ ਜੀ ਸ਼ੂਦਰਾਂ ਦੇ ਨਾਲ ਚੰਗਾ ਸਲੂਕ ਕਰੋ, ਔਰ ਜਿਹੜਾ ਉਹਨੇ, ਔਰ ਜੇ ਤੁਸੀਂ ਗਾਂਧੀ ਦਾ ਠੀਕ ਪਹੁੰਚ ਦੇਖਣੀ ਹੈ ਵੀ ਸ਼ੂਦਰਾਂ ਪ੍ਰਤੀ ਜਾਂ ਦੂਸਰੇ ਅਵਰਣ ਪ੍ਰਤੀ ਕੀ ਸੀ, ਫਿਰ ਜਿੰਨਾ ਵਧੀਆ ਐਨਾਲਿਸਿਸ ਡਾਕਟਰ BR ਅੰਬੇਦਕਰ ਨੇ ਕੀਤਾ, ਜਿਹੜਾ ਕਿ ਬਹੁਤ, ਜਿਨ੍ਹਾਂ ਨੂੰ ਸਰ ਕਪੂਰ ਸਿੰਘ ਕਹਿੰਦੇ ਨੇ ਕਿ ਬਹੁਤ ਰੋਸ਼ਨ ਦਿਮਾਗ ਇੰਟੈਲੈਕਚੁਅਲ ਸਾਊਥ ਏਸ਼ੀਆ ਦਾ, ਉਹਨੇ ਤਾਂ ਗਾਂਧੀ ਨੇ ਜਿਹੜਾ ਸ਼ੂਦਰਾਂ ਦੇ ਲਈ ਸ਼ਬਦ ਹਰੀਜਨ ਰੱਖਿਆ ਉਹਨੂੰ ਵੀ ਰਿਜੈਕਟ ਕੀਤਾ। ਉਹਨੇ ਕਿਹਾ ਜੀ ਇਹ ਵੀ ਇਹਦੀ ਬਦਦਿਆਨਤੀ ਬਦਨੀਤੀ ਹੈ, ਕਿਉਂਕਿ ਹਰੀਜਨ ਸ਼ਬਦ ਗੁਜਰਾਤੀ ਜ਼ਬਾਨ ਦੇ ਵਿੱਚ ਉਹਨਾਂ ਦੇ ਲਈ ਵਰਤਿਆ ਜਾਂਦਾ ਹੈ ਕਿ ਪਹਿਲਾਂ ਤਾਂ ਬ੍ਰਾਹਮਣਾਂ ਨੇ ਇਹ ਬਣਾਏ ਅਸੂਲ ਕਿ ਜੀ ਆਪਣੀਆਂ ਬੱਚੀਆਂ ਜਵਾਨ ਹੋਣ ਤੋਂ ਪਹਿਲਾਂ ਮੰਦਰਾਂ ਦੇ ਵਿੱਚ ਚਾੜ ਦਿੰਦੇ ਸੀ, ਉਹਨਾਂ ਨੂੰ ਦੇਵਦਾਸੀਆਂ ਕਹਿੰਦੇ ਸੀ, ਤੇ ਉਹਨਾਂ ਦੇਵਦਾਸੀਆਂ ਨੂੰ ਫਿਰ ਇਹੀ ਜਿਹੜੇ ਪੰਡਤ ਨੇ ਮੰਦਰਾਂ ਦੇ ਔਰ ਦੂਸਰੇ ਉਹ ਆਪਣੀ ਹਵਸ ਦੇ ਲਈ ਇਸਤੇਮਾਲ ਕਰਦੇ ਸੀ, ਔਰ ਉਹਨਾਂ ਦੀ ਜਿਹੜੀ ਔਲਾਦ ਸੀ ਅੱਗੋਂ ਉਹਨੂੰ ਹਰੀਜਨ ਕਿਹਾ ਜਾਂਦਾ ਸੀ ਕਿ ਵੀ ਇਹ ਜਿਹੜੇ ਨੇ ਇਹ ਜੀ ਇੱਥੇ ਭੇਟ ਹੋਏ, ਇਹ ਤਾਂ ਦਾਸੀਆਂ ਦੇਵ ਨੂੰ ਖੁਸ਼ ਕਰ ਰਹੀਆਂ, ਜਿਹੜੇ ਦੇਵਤੇ ਨੇ, ਤੇ ਉਹਨਾਂ ਨੂੰ ਜਿਹੜਾ ਉਹਨਾਂ ਦੀ ਜਿਹੜੀ ਔਲਾਦ ਹੈ ਤਾਂ ਫਿਰ ਹਰੀਜਨ, ਹਰੀ ਦੇ ਬੱਚੇ ਨੇ ਜੀ। ਸੋ ਇਸੇ ਲਈ ਜਿਹੜਾ ਅੰਬੇਦਕਰ ਨੇ ਇਸ ਸ਼ਬਦ ਨੂੰ ਹੀ ਰਿਜੈਕਟ ਕੀਤਾ ਸੀ। ਉਹਨੇ ਕਿਹਾ ਜੀ ਇਹ ਫਰਦਰ ਸ਼ੂਦਰ ਤੋਂ ਵੀ ਮਾੜਾ, ਸ਼ੂਦਰ ਦਾ ਮਤਲਬ ਵੀ ਇਹ ਸੰਸਕ੍ਰਿਤ ਦਾ ਵੀ ਸ਼ਬਦ ਕਸ਼ੂਦਰ ਹੈ, ਕਿ ਸ਼ੂਦਰ ਜਿਹੜਾ ਸਭ ਤੋਂ ਨੀਵਾਂ, ਜੀ ਬ੍ਰਾਹਮਣ ਜਿਹੜਾ ਮੂੰਹ ਚੋਂ ਨਿਕਲਿਆ, ਬ੍ਰਹਮਾ ਦੇ, ਕਸ਼ਤਰੀ ਬਾਹਾਂ ਚੋਂ ਨਿਕਲਿਆ, ਵੈਸ਼ ਉਹਦੇ ਢਿੱਡ ਚੋਂ ਨਿਕਲਿਆ, ਔਰ ਪੈਰ ਜਿਹੜੇ ਨੇ ਨੀਵੇਂ ਮੰਨੇ ਜਾਂਦੇ ਨੇ ਉਹਨਾਂ ਨੂੰ ਕਸ਼ੂਦਰ ਕਹਿੰਦੇ ਨੇ, ਛੋਟਾ। ਇਸੇ ਲਈ ਸਮਾਲ ਇੰਟੈਸਟਾਈਨ ਲਈ ਜਿਹੜੀ ਹੈ ਉਹ ਹਿੰਦੀ ਜਾਂ ਸੰਸਕ੍ਰਿਤ ਸ਼ਬਦ ਕਸ਼ੂਦਰ ਆਂਤਰ ਇਹ ਸ਼ਬਦ ਹੈ ਕਿ ਵੀ ਇਹ ਨੀਵੀਂ।
ਸੋ ਉਹਨਾਂ ਦੇ ਲਈ ਸ਼ਬਦ ਹੀ ਨੀਵਾਂ ਹੈ। ਨੀਵੇਂ ਦੇ ਨਾਲ ਹੁਣ ਉਹਨਾਂ ਨੂੰ ਤੁਸੀਂ ਹੋਰ ਜਿਹੜਾ ਉਹ ਬਣਾ ਦਿਓ ਕਿ ਜੋ ਉਹਨਾਂ ਨੇ ਹਰੀਜਨ ਦੇ ਰੂਪ 'ਚ ਵਰਡ ਕਿਹਾ। ਹੁਣ ਇੱਕ ਪਾਸੇ ਗੀਤਾ ਵਰਨ ਆਸ਼ਰਮ ਨੂੰ ਐਂਡੋਰਸ ਕਰਦੀ ਹੈ, ਉਹ ਗਾਂਧੀ ਐਕਸੈਪਟ ਕਰ ਰਿਹਾ, ਪਰ ਜਿਹੜੀ ਗੀਤਾ ਇਸ ਗੱਲ ਨੂੰ ਐਂਡੋਰਸ ਕਰਦੀ ਹੈ ਕਿ ਭਾਈ ਇਨਸਾਫ ਲੈਣ ਲਈ ਅਲਟੀਮੇਟਲੀ ਆਪਣੇ ਭਰਾਵਾਂ ਦੇ ਖਿਲਾਫ ਵੀ ਹਥਿਆਰ ਚੁੱਕਣੇ ਪੈਣ, ਤਾਂ ਉਹ ਜਸਟੀਫਾਈ ਨੇ, ਭਾਵੇਂ ਕਿ ਛਤਰੀਆ ਦੇ ਲਈ ਸਹੀ। ਉਹਨਾਂ ਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਹਥਿਆਰ ਚੁੱਕੇ, ਜਿਹੜੇ ਕਿ ਬੜੀ ਸਪਸ਼ਟਤਾ ਦੇ ਨਾਲ ਕਹਿੰਦੇ ਨੇ ਕਿ ਚੁੰਕਾਰਜ਼ ਹਮਾ ਹੀਲ ਤੇ ਦਰਗੁਜ਼ਸਤ ਹਲਾਲ ਅਸਤ ਬੁਰਦਨ ਬਾ ਸ਼ਮਸ਼ੀਰੇ ਦਸਤ, ਕਿ ਜਦੋਂ ਇਨਸਾਫ ਲੈਣ ਲਈ ਹੋਰ ਸਾਰੇ ਦਰਵਾਜ਼ੇ ਬੰਦ ਹੋ ਜਾਣ ਤੇ ਫਿਰ ਹਥਿਆਰਾਂ ਨੂੰ ਚੁੱਕਣਾ ਇਹ ਰੱਬ ਦੇ ਬੰਦਿਆਂ ਦਾ ਕੰਮ ਹੁੰਦਾ ਹੈ। ਹੁਣ ਉਸ ਗਾਂਧੀ ਦਾ ਬੇਸਿਕ ਨੈਸ਼ਨਲਿਜ਼ਮ ਵੀ ਜਿਹੜਾ ਉਹ ਵੀ ਫਰਾਡ। ਜ਼ੂਲੂ ਵਾਰ ਵੇਲੇ ਸਾਊਥ ਅਫਰੀਕਾ ਦੇ ਵਿੱਚ ਮੈਨੂੰ ਹੈਰਾਨੀ ਹੈ, ਓਬਾਮਾ ਵਰਗਾ ਬ੍ਰਿਲੀਅੰਟ ਬੰਦਾ ਜਾਂ ਉਸ ਤੋਂ ਪਹਿਲਾਂ ਮਾਰਟਨ ਲੂਥਰ ਕਿੰਗ, ਜਦੋਂ ਉਹ ਗਾਂਧੀ ਨੂੰ ਕਹਿੰਦੇ ਨੇ ਜੀ ਸਾਨੂੰ ਉਹਦੇ 'ਚੋਂ ਪ੍ਰੇਰਨਾ ਮਿਲਦੀ ਹੈ, ਜਾਂ ਤਾਂ ਇਹ ਵੀ ਮੱਖੀ ਤੇ ਮੱਖੀ ਮਾਰਦੇ ਨੇ ਕਿ ਵੀ ਇਹਨਾਂ ਨੇ ਪੜ੍ਹਿਆ ਹੀ ਨਹੀਂ ਹੈ। ਗਾਂਧੀ ਨਸਲਵਾਦ ਦਾ ਜਾਂ ਜਿਸ ਨੂੰ ਇੱਥੇ ਰੇਸਿਜ਼ਮ ਕਹਿੰਦੇ ਨੇ ਉਹਦਾ ਪੱਕਾ ਸਪੋਰਟਰ ਸੀ। ਹੁਣ ਜੇ ਗਾਂਧੀ ਦੀ ਸਟਰਗਲ ਸਾਊਥ ਅਫਰੀਕਾ ਨਾਲ ਜੋੜੀ ਜਾਂਦੀ ਹੈ ਜੀ, 18 ਸਾਲ ਹੋਇਆ ਉਹ ਕਹਾਣੀ ਘੜੀ ਹੋਈ ਹੈ ਕਿ ਜੀ ਰੇਲ ਦੇ ਡੱਬੇ 'ਚ ਬੈਠਾ, ਟਿਕਟ ਸੀ, ਗੋਰਾ ਆਇਆ, ਉਹਨੇ ਉਹਨੂੰ ਉਹ ਹੀ ਨਹੀਂ ਕੱਟਣਾ ਕਦੇ, ਐਸਾ ਝੂਠ। ਔਰ ਜਿਹੜੀ ਗਾਂਧੀ ਦੀ ਸਟਰਗਲ, ਪਹਿਲਾਂ ਤਾਂ ਉਹਨੇ ਉੱਥੇ ਜ਼ੁਲੂ ਵਾਰ, ਜਿਹਦੇ 'ਚ ਇੱਕ ਜ਼ੁਲੂ ਟਰਾਈਬ ਦੇ ਉੱਤੇ ਅੰਗਰੇਜ਼ਾਂ ਨੇ ਜ਼ੁਲਮ ਕੀਤਾ, ਗਾਂਧੀ ਉਹਦੀ ਸਪੋਰਟ ਦੇ ਵਿੱਚ ਗਿਆ ਉਹ ਜ਼ੁਲੂ ਵਾਰ ਦੇ ਵਿੱਚ, ਔਰ ਗਾਂਧੀ ਨੂੰ ਸਾਰਜੈਂਟ ਮੇਜਰ ਦਾ ਅਵਾਰਡ ਵੀ, ਉਹਦੀ ਫੋਟੋ ਵੀ ਆਉਂਦੀ ਹੈ ਜੀ, ਔਰ ਉਹ ਉਹਨਾਂ ਦਾ ਹਮਾਇਤੀ ਹੈ। ਜਿਹੜੀ 18-19 ਸਾਲ ਦੀ ਸਟਰਗਲ ਸਾਊਥ ਅਫਰੀਕਾ ਦੇ ਵਿੱਚ ਗਾਂਧੀ ਨੇ ਕੀਤੀ, ਉਹ ਕੋਈ ਕਾਲਿਆਂ ਨੂੰ ਗੋਰਿਆਂ ਦੇ ਬਰਾਬਰ ਕਰਾਉਣ ਲਈ ਨਹੀਂ ਕੀਤੀ ਵੀ ਉਹਨਾਂ ਨੂੰ ਬਰਾਬਰ ਦੇ ਹੱਕ ਹੋਣੇ ਚਾਹੀਦੇ ਨੇ, ਰੇਸਿਜ਼ਮ ਮਾੜਾ ਹੈ। ਹੁਣ ਉੱਥੇ ਦੋ ਸੈਟ ਆਫ ਲਾਜ਼ ਸੀ, ਇੱਕ ਗੋਰਿਆਂ ਦੇ ਲਈ ਸੀ, ਇੱਕ ਕਾਲਿਆਂ ਦੇ ਲਈ ਸੀ। ਹੁਣ ਗੁਜਰਾਤੀ ਵੱਡੀ ਗਿਣਤੀ 'ਚ ਸਾਊਥ ਅਫਰੀਕਾ 'ਚ ਵਪਾਰੀ ਗਏ, ਸਾਰੇ ਪਟੇਲ, ਮੋਦੀ ਸਭ ਉੱਥੇ ਪਹੁੰਚੇ ਹੋਏ ਸੀ ਜੀ। ਹੁਣ ਗਾਂਧੀ ਜਿਹੜੇ ਉੱਥੇ ਕਾਨੂੰਨ ਨੇ ਗੁਜਰਾਤੀਆਂ ਦੇ ਉੱਤੇ ਵੀ ਉਹੀ ਲੱਗਦੇ ਸੀ ਜਿਹੜੇ ਕਾਲਿਆਂ ਦੇ ਉੱਤੇ ਲੱਗਦੇ ਸੀ। ਸੋ ਗਾਂਧੀ ਦੀ ਸਟਰਗਲ ਇਹ ਸੀ ਕਿ ਜੀ ਇਹ ਸਾਨੂੰ ਤੁਸੀਂ ਕਾਲਿਆਂ ਦੇ ਕਾਨੂੰਨਾਂ 'ਚ ਰੱਖਿਆ, ਅਸੀਂ ਕਾਲੇ ਨਹੀਂ ਹੈਗੇ, ਅਸੀਂ ਇਨ ਬਿਟਵੀਨ ਹੈ, ਸਾਡੇ ਲਈ ਵੱਖਰੇ ਕਾਨੂੰਨ ਬਣਾਏ ਜਾਣ। ਜੇ ਸਾਨੂੰ ਤੁਸੀਂ ਗੋਰੇ ਨਹੀਂ ਮੰਨਦੇ ਤੇ ਅਸੀਂ ਕਾਲੇ ਨਹੀਂ ਹੈਗੇ। ਸੋ ਔਰ ਉਹਨੇ ਕਿਤੇ ਵੀ ਜਿਹੜਾ ਇਹ ਰੇਸਿਜ਼ਮ ਦੇ ਖਿਲਾਫ ਇਹ ਲਾਈਨ ਨਹੀਂ ਲਈ ਕਿ ਭਾਈ ਇਹ ਜਿਹੜਾ ਇੱਕ ਸੈਟ ਆਫ ਲਾਜ਼ ਹੋਣਾ ਚਾਹੀਦਾ, ਯੂਨੀਵਰਸਲ ਲਾਅ ਜਿਹੜਾ ਜਾਂ ਹਰ ਇੱਕ ਦੇ ਲਈ ਲਾਗੂ ਹੋਏ। ਸੋ ਇੱਥੋਂ ਉਹਦਾ ਫਰਾਡ ਸ਼ੁਰੂ ਹੁੰਦਾ ਹੈ। ਇੱਕ ਪੱਕਾ ਰੇਸਿਸਟ, ਇੱਕ ਪੱਕਾ ਸੈਕਸ ਮੈਨਿਕ, ਇੱਕ ਵਰਨ ਆਸ਼ਰਮ 'ਚ ਯਕੀਨ ਰੱਖਣ ਵਾਲਾ, ਔਰ ਪੋਲੀਟੀਕਲੀ ਜੇ ਹੁਣ ਉਹਦੇ ਬਾਰੇ ਕਾਮੈਂਟ ਦੇਖਣੇ ਹੋਣ ਵੀ ਲਾਰਡ ਵਾਵਲ ਜਿਹਨੇ ਗਾਂਧੀ ਨਾਲ ਡੀਲ ਕੀਤਾ ਜੀ, ਉਹਨੇ ਕਿਹਾ ਕਿ ਵੀ ਆਈ ਡੋਂਟ ਅੰਡਰਸਟੈਂਡ ਹਾਊ ਹੀ ਇਜ਼ ਮਹਾਤਮਾ, ਵਾਈ ਪੀਪਲ ਕਾਲ ਹਿਮ ਮਹਾਤਮਾ, ਹੀ ਇਜ਼ ਅ ਸ਼ਰੂਡ ਪੋਲੀਟੀਸ਼ੀਅਨ, ਕਿ ਵੀ ਇਹਨੂੰ ਮੈਨੂੰ ਨਹੀਂ ਸਮਝ ਆਉਂਦੀ ਇਹਨੂੰ ਮਹਾਤਮਾ ਕਿਉਂ ਕਹਿੰਦੇ ਜੀ, ਇਹ ਤਾਂ ਬਹੁਤ ਵਲੇਵੇਂ ਵਾਲਾ ਜਿਹੜਾ ਸ਼ਰੂਡ ਜਿਹੜਾ ਉਹ ਸਿਆਸਤਦਾਨ। ਔਰ ਮੁਹੰਮਦ ਅਲੀ ਜਿਨ੍ਹਾਂ ਦਾ ਵਾਰ ਹੈ ਗਾਂਧੀ ਦੇ ਨਾਲ, ਔਰ ਉਹਨਾਂ ਨੇ ਗਾਂਧੀ ਨੂੰ ਦੇਖ ਲਿਆ ਅੰਦਰੋਂ ਬਾਹਰੋਂ, ਉਹਨਾਂ ਨੇ ਕਿਹਾ ਵੈਨ ਐਵਰ ਗਾਂਧੀ ਹੈਜ਼ ਕਮ ਟੂ ਮੀਟ ਮੀ ਹੀ ਹੈਜ਼ ਕਮ ਟੂ ਚੀਟ ਮੀ, ਵੀ ਜਦੋਂ ਵੀ ਆਇਆ ਮੈਨੂੰ ਧੋਖਾ ਦੇਣ ਆਇਆ, ਮੇਰੇ ਨਾਲ ਦਿਲ ਦੇ ਵਿੱਚ ਕਪਟ ਛੁਪਾ ਕੇ ਆਇਆ। ਹੁਣ ਜੇ ਤੁਸੀਂ ਗਾਂਧੀ ਨੇ ਸਿੱਖਾਂ ਬਾਰੇ, ਸਿੱਖ ਬੀਬੀਆਂ ਦੇ ਕਿਰਪਾਨ ਪਾਉਣ ਬਾਰੇ, ਪੰਜਾਬੀ ਲੈਂਗੁਏਜ ਬਾਰੇ, ਸਿੱਖਾਂ ਦੇ ਇੱਕ ਅੱਡ ਧਰਮ ਹੋਣ ਬਾਰੇ, ਗੁਰੂ ਗ੍ਰੰਥ ਸਾਹਿਬ ਦੀ ਅਡਰੀ ਹੋਂਦ ਬਾਰੇ, ਤਾਂ ਅਸੀਂ 2 ਘੰਟੇ ਦਾ ਸਾਨੂੰ ਸੈਗਮੈਂਟ ਚਾਹੀਦਾ ਹੋਏਗਾ, ਕਿਉਂਕਿ ਅਸੀਂ ਇੱਕ ਸਟੇਜ 'ਤੇ ਅੱਜ ਮੈਂ ਉਹ ਡਾਕੂਮੈਂਟ ਨਹੀਂ ਲਿਆ ਸਕਿਆ। ਕੰਪਲੀਟ ਵਰਕਸ ਆਫ ਗਾਂਧੀ 'ਚੋਂ ਲਗਭਗ 32 ਪੇਜ ਅਸੀਂ ਅੱਜ ਤੋਂ 20 ਸਾਲ ਪਹਿਲਾਂ ਪਬਲਿਸ਼ ਵੀ ਕੀਤੇ ਸੀ ਕਿ ਸਿਕਸ ਇਨ ਦਾ ਆਈਜ਼ ਆਫ ਗਾਂਧੀ। ਫਿਰ ਤੁਸੀਂ ਦੇਖੋਗੇ ਕਿ ਕਿਵੇਂ ਪ੍ਰੋਮਿਸ ਤੋੜੇ, ਕਿਵੇਂ ਇਕਰਾਰ ਕੀਤੇ। ਜੇ ਗੁਰਮੁਖੀ ਜ਼ਬਾਨ ਹੈ, ਉਹਨੇ ਕਿਹਾ ਜੀ ਮੈਨੂੰ ਤਾਂ ਇਹ ਜਿਹੜੀ ਹੈ ਉਹ ਅਲੱਗ ਲੱਗਦੀ ਨਹੀਂ, ਇਹ ਤਾਂ ਦੇਵਨਾਗਰੀ ਹੋਣੀ ਚਾਹੀਦੀ ਹੈ। ਜੇ 5 ਕਕਾਰਾਂ ਵਾਲੀ ਬੀਬੀ ਨੂੰ ਉਹਨੇ ਕਿਹਾ ਜੀ ये औरत को तलवार देना ये तो मेरी समझ से बाहर है। सो 10वें पातशाह बारे असी दोहराया ही है। और इसी तरह गुरु ग्रंथ साहिब बारे वो कहना भी मुझे उसमें कुछ भी नया नहीं लगा, तो जो है हमारे भक्ति के गीत हैं वही हैं जी। सो मतलब और जदों उन्होंने ये कहा गया कि भाई ये तू की गल कीती है जिहड़ी गुरु 10वें पातशाह बारे जां तू सिखां दे अड धर्म बारे, उन्हें जदों ननकाना साहब का साका होया ਪਬਲਿਸਿਟੀ ਉਹਨੂੰ ਪਤਾ ਸੀ ਕਿੱਥੋਂ ਨਿਕਲਦੀ, ਆ ਗਿਆ ਦੌੜਦਾ ਦੌੜਦਾ ਉੱਥੇ ਪਹੁੰਚ ਗਿਆ ਨਨਕਾਣਾ ਸਾਹਿਬ।
ਪਰ ਜਦੋਂ ਜਿਹੜੇ ਹਿੰਦੂਤਵੀ ਆਰੀਆ ਸਮਾਜੀ ਲਾਜਪਤ ਰਾਏ, ਜਿਹੜੇ ਹਿੰਦੂਤਵਾ ਦੇ ਮੈਂ ਆਈਡੀਆਲੌਗਸ ਦਾ ਨਾਂ ਲਿਆ ਜਿਨ੍ਹਾਂ ਦੇ ਵਿੱਚ ਸਾਵਰਕਰ, ਲਾਜਪਤ ਰਾਏ ਵੀ ਉਹਨਾਂ ਚੋਂ ਇੱਕ ਸੀ ਜਿਹਨੂੰ ਹੁਣ ਬੜਾ ਸੈਲੀਬ੍ਰੇਟ ਕਰ ਰਹੇ ਨੇ, ਉਹਨੇ ਉਹਦੇ ਕੰਨ 'ਚ ਪਾਇਆ ਕਿ ਇਹ ਤਾਂ ਸਿੱਖਾਂ ਦੇ ਅਲੱਗ ਧਰਮ ਕਹਿੰਦੇ ਨੇ ਆਪਣੇ ਆਪ ਨੂੰ, ਇਹ ਕੋਈ ਨਹੀਂ ਹੈ, ਜਿਹੜੇ ਮਹੰਤ ਨੇ ਜਿਹੜੇ ਇਹ ਹਿੰਦੂਤਵਾ ਵਾਲੇ ਨੇ। ਫਿਰ ਗਾਂਧੀ ਨੇ ਪਲਟਾ ਮਾਰਿਆ, ਉਹਦੀਆਂ ਤੁਸੀਂ ਲਿਖਤਾਂ ਪੜ੍ਹੋ, ਉਹਨੇ ਕਿਹਾ ਜੀ ਇਹਨੂੰ ਨਾ ਬਣਾਇਆ ਜਾਏ ਇਸ ਨੂੰ ਇਸ਼ੂ, ਇਹ ਤਾਂ ਪਹਿਲਾਂ ਦੇਸ਼ ਆਜ਼ਾਦ ਕਰਾਓ, ਜਦੋਂ ਦੇਸ਼ ਆਜ਼ਾਦ ਹੋਏਗਾ ਖੁਦ ਹੀ ਸਾਰੇ ਆਜ਼ਾਦ ਹੋ ਜਾਣਗੇ। ਪਰ ਜਦੋਂ ਉਹਨਾਂ ਨੂੰ ਲੱਗਾ ਵੀ ਸਿੱਖ ਤਾਂ ਰੁਕਣ ਵਾਲੇ ਨਹੀਂ, ਫਿਰ ਉਹਨੇ ਦੇਖਿਆ ਕਿ ਵੀ ਇਹਨਾਂ ਨੂੰ ਕਿਵੇਂ ਆਪਣੇ ਖਾਤੇ 'ਚ ਪਾਈਏ। ਤੇ ਉਹ ਜਦੋਂ ਚਾਬੀਆਂ ਦਾ ਮੋਰਚਾ ਬਾਬਾ ਖੜਕ ਸਿੰਘ ਨੇ ਫਤਿਹ ਕੀਤਾ, ਗਾਂਧੀ ਨੇ ਟੈਲੀਗ੍ਰਾਮ ਕਰ ਦਿੱਤੀ ਕਿ ਜੀ ਕੰਗ੍ਰੈਚੁਲੇਸ਼ਨਸ, ਯੂ ਹੈਵ ਵਨ ਦਾ ਫਸਟ ਬੈਟਲ ਆਫ ਫਰੀडम ਆਫ ਇੰਡੀਆ, ਕਿ ਮੁਬਾਰਕ, ਤੁਸੀਂ ਭਾਰਤ ਦੀ ਆਜ਼ਾਦੀ ਦੀ ਪਹਿਲੀ ਲੜਾਈ ਜਿੱਤ ਲਈ। ਸੋ ਇੱਥੋਂ ਜਿਹੜਾ ਸਿੱਖਾਂ ਦਾ ਅਕਾਲੀ ਲੀਡਰਸ਼ਿਪ ਦਾ 20ਵਿਆਂ 'ਚ ਗੁੰਮਰਾਹ ਹੋ ਕੇ ਅਕਾਲੀਆਂ ਦਾ ਕਾਂਗਰਸ ਦੇ ਜਹਾਜ਼ ਤੇ ਚੜ੍ਹਨਾ ਜੀ, ਤੇ ਫਿਰ ਇੱਕ ਤੋਂ ਬਾਅਦ ਇੱਕ ਗਾਂਧੀ ਰਾਊਂਡ ਟੇਬਲ ਕਾਨਫਰੰਸ ਤੇ ਲੰਡਨ ਜਾਣ ਲੱਗਿਆ, ਸੀਸਗੰਜ ਦਿੱਲੀ ਆਂਦਾ ਹੈ ਗੁਰਦੁਆਰੇ, ਉੱਥੇ ਕਹਿੰਦਾ ਹੈ ਕਿ ਜੀ ਰੱਬ ਗਵਾਹ ਹੈ ਮੇਰੇ ਔਰ ਤੁਹਾਡੇ ਕਿ ਕਾਂਗਰਸ ਹਰ ਉਹ ਵਾਅਦਾ ਜੋ ਤੁਹਾਡੇ ਨਾਲ ਹੈ ਉਹਨੂੰ ਪੂਰਾ ਕਰੇਗੀ। ਤੇ ਇੱਕ ਮਧੂਸੂਦਨ ਸਿੰਘ ਬੇਦੀ ਸ਼ਾਇਦ ਉਹ ਸੰਗਤ 'ਚ ਖਲੋ ਗਿਆ, ਉਹ ਕਹਿੰਦਾ ਜੀ ਕੱਲ੍ਹ ਨੂੰ ਤੁਸੀਂ ਮੁੱਕਰ ਜਾਓ ਫਿਰ ਕੀ ਹੈ। ਫਿਰ ਉਹ ਕਹਿੰਦਾ ਜੀ ਤੁਹਾਨੂੰ ਮੈਂ ਤੁਹਾਡੇ ਗੁਰੂ ਨੇ ਸਿਖਾਇਆ ਹੋਇਆ, ਸਿੱਖ ਬਹਾਦਰ ਕੌਮ ਹੈ, ਉਹਨਾਂ ਨੂੰ ਪਤਾ ਹੈ ਵੀ ਇਨਸਾਫ ਕਿਵੇਂ ਲੈਣਾ, ਦੈਨ ਯੂ ਕੈਨ ਅਨਸ਼ੀਥ ਯੂਰ ਸੌਰਡ, ਫਿਰ ਤੁਸੀਂ ਆਪਣੀ ਤਲਵਾਰ ਕੱਢ ਸਕਦੇ ਹੋ ਬਾਹਰ। ਸੋ ਇਸ ਕਿਸਮ ਦਾ ਉਸ ਦਾ ਵਰਤਾਰਾ, ਬਿਹੇਵੀਅਰ, ਔਰ ਜਿਵੇਂ ਗਾਂਧੀ ਨੇ ਫਾਈਨਲੀ ਪਾਰਟੀਸ਼ਨ ਮੰਨੀ ਇੰਡੀਆ ਪਾਕਿਸਤਾਨ ਦੀ, ਨਾ ਉਸ ਤੋਂ ਪਹਿਲਾਂ ਪੀਸਫੁਲ ਮਾਈਗ੍ਰੇਸ਼ਨ ਆਫ ਪਾਪੂਲੇਸ਼ਨ ਵੱਲ ਕੋਈ ਹੁੰਗਾਰਾ ਦਿੱਤਾ, ਇਹੀ ਕਹਿੰਦਾ ਰਿਹਾ ਵੀ ਮੇਰੀ ਲਾਸ਼ ਤੇ ਬਣੇਗਾ। ਲੇਕਿਨ ਮਤਲਬ ਜਿਸ ਤਰੀਕੇ ਨਾਲ ਅਲਟੀਮੇਟਲੀ ਉਹਨੇ ਸ਼ਰੂਡਲੀ ਨਹਿਰੂ ਔਰ ਪਟੇਲ ਨੂੰ ਖੁੱਲ੍ਹੀ ਛੁੱਟੀ ਦੇ ਦਿੱਤੀ, ਕਾਇਦੇ ਆਜ਼ਮ ਮੁਹੰਮਦ ਅਲੀ ਜਿਨ੍ਹਾਂ ਨੇ ਅਖੀਰ ਤੱਕ ਟਰਾਈ ਕੀਤੀ ਕਿ ਇਹ ਇਮਾਨਦਾਰੀ ਨਾਲ ਇੱਕ ਸੈਕੂਲਰ ਢਾਂਚਾ, ਜ਼ੋਨਿੰਗ, ਏ ਜ਼ੋਨ, ਬੀ ਜ਼ੋਨ, ਕਿਸੇ ਦੇ ਥੱਲੇ ਆ ਕੇ ਇਹ ਟਰੂਲੀ ਜਿਹੜੀ ਹੈ ਆ ਜਾਣ ਤੇ ਕੋਈ ਨਾ ਕੋਈ ਕੰਪਰੋਮਾਈਜ਼ ਸਟ੍ਰਾਈਕ ਹੋਏ। ਪਰ ਇਹ ਆਪ ਉਦੋਂ ਮੌਨ ਵਰਤ ਰੱਖ ਲੈਂਦਾ ਸੀ ਕਿ ਜੀ ਵੀਰਵਾਰ ਮੇਰਾ ਮੌਨ ਵਰਤ ਹੈ, ਫਿਰ ਆਪ ਹੀ ਚੁੱਪ ਕਰ ਜਾਂਦਾ ਸੀ, ਜਿਹੜਾ ਮਰਜ਼ੀ ਕਰਦਾ ਸੀ ਲਿਖਣ ਲੱਗ ਜਾਂਦਾ ਸੀ ਜੀ। ਤੇ ਇਧਰ ਜਿਹੜੇ ਹੈ ਨਹਿਰੂ ਔਰ ਪਟੇਲ ਇਹ ਆਪਣੀ ਸ਼ਰਾਰਤ ਕਰ ਰਹੇ ਸੀ। ਸੋ ਕੁੱਲ ਮਿਲਾ ਕੇ ਜੇ ਅੱਜ ਦੇਖਣਾ ਹੋਏ ਕਿ ਵੀ ਜਿਹੜਾ ਗਾਂਧੀ ਨੇ, ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਗਾਂਧੀ ਬਹੁਤ ਵੱਡਾ ਹਿੰਦੂਆਂ ਦਾ ਲੀਡਰ ਸੀ। ਔਰ ਜਦੋਂ ਮਾਰਿਆ ਗਿਆ ਅੱਜ ਦੇ ਦਿਨ 30 ਜਨਵਰੀ 1948 ਨੂੰ, ਤੇ ਮੁਹੰਮਦ ਅਲੀ ਜਿਨਾਹ ਨੇ ਟੈਲੀਗ੍ਰਾਮ ਕੀਤੀ ਕਿ ਵੀ ਕੰਡੋਲੈਂਸਿਸ ਔਨ ਦਾ ਸੈਡ ਕਿਲਿੰਗ ਆਫ ਗ੍ਰੇਟ ਹਿੰਦੂ ਲੀਡਰ MK ਗਾਂਧੀ ਜੀ, ਕਿ ਵੀ ਮੈਂ ਅਫਸੋਸ ਜ਼ਾਹਰ ਕਰਦਾ ਮਹਾਨ ਹਿੰਦੂ ਲੀਡਰ। ਔਰ ਮੈਂ ਸਮਝਦਾ ਵੀ ਕੋਈ ਸ਼ੱਕ ਨਹੀਂ ਹੈ ਵੀ ਸ਼ੰਕਰਾ ਤੋਂ ਬਾਅਦ ਜਿਹਨੂੰ ਇਹਨਾਂ ਨੇ ਆਚਾਰੀਆ ਬਣਾਇਆ, ਜਿਹਨੇ ਬੁੱਧਿਜ਼ਮ ਦਾ ਖਾਤਮਾ ਕੀਤਾ, ਗਾਂਧੀ ਨੇ ਬੜੇ ਡਿਸੀਟਫੁਲ ਤਰੀਕੇ ਦੇ ਨਾਲ ਧਰਮ ਨੂੰ, ਹਿੰਦੂ ਧਰਮ ਨੂੰ ਲਿਆ ਕੇ ਸਿਆਸਤ ਦੇ ਵਿੱਚ ਵਾੜਿਆ। ਹਿੰਦੂ ਜਿਹੜੀ ਆਈਡੋਲੇਟਰੀ ਸੀ ਉਸ ਨੂੰ ਰਾਮ ਰਾਜ ਦੇ ਨਾਂ ਥੱਲੇ ਉਹ ਸਾਰੇ ਨੂੰ ਵਾਪਸ ਲਿਆਂਦਾ। ਔਰ ਉਸ ਸਾਰੇ ਥਾਟ 'ਚੋਂ ਹੀ ਇਹ ਅਲਟੀਮੇਟਲੀ ਹਾਰਡ ਹਿੰਦੂਤਵਾ ਨਿਕਲਿਆ। ਗੋਡਸੇ ਜਿਹਨੇ ਮਾਰਿਆ ਗਾਂਧੀ ਨੂੰ, ਔਰ ਅੱਜ ਗੋਡਸੇ ਦੇ ਪੁੱਤਰ ਜਿਹੜੇ ਨੇ ਮੋਦੀ ਵਰਗੇ, ਉਹ ਤਖਤ ਦੇ ਉੱਤੇ ਬੈਠੇ ਨੇ ਔਰ ਕਹਿ ਰਹੇ ਨੇ ਜੀ 800 ਸਾਲ ਬਾਅਦ ਜਿਹੜਾ ਅਸੀਂ ਵਾਪਸ ਆਪਣਾ ਰਾਜ ਜਿਹੜਾ ਹਿੰਦੂ ਰਾਜ ਸਥਾਪਿਤ ਹੋਇਆ। ਸੋ ਅਸੀਂ ਸਮਝਦੇ ਹਾਂ ਵੀ ਇਸ ਪਾਰਟ ਨੂੰ ਸਮਝਣਾ ਜ਼ਰੂਰੀ ਹੈ ਕਿ ਗਾਂਧੀ ਦੀ ਜਿਹੜੀ ਵਿਚਾਰਧਾਰਾ ਬਿਲਕੁਲ ਹਿੰਦੂਤਵਾ, ਸਿਰਫ ਉਹਨੂੰ ਤੁਸੀਂ ਉਹ ਡੈਥ ਕਿਸ ਦੇ ਨਾਲ ਮਾਰਨਾ ਚਾਹੁੰਦਾ ਸੀ, ਮੁਸਲਮਾਨ ਬਚ ਗਏ, ਸਿੱਖ ਫਸ ਗਏ, ਔਰ ਇਹ ਜਿਹੜੇ ਅੱਜ ਨੇ ਇਹ ਸਿੱਧੇ ਬੁਲਟ ਦੇ ਨਾਲ ਮਾਰਨਾ ਚਾਹੁੰਦੇ ਨੇ ਕਿ ਵੀ ਐਂਡ ਕਰੋ ਔਰ ਮੁਕਾ ਦਿਓ ਇਹਨਾਂ ਦੇ, ਸਾਰਾ ਢਾ ਦਿਓ ਸਭ ਕੁਛ ਔਰ ਸਭ ਨੂੰ ਹਿੰਦੂ ਐਲਾਨ ਦਿਓ। ਸੋ ਇਹ ਅੱਜ ਜਦੋਂ ਅਸੀਂ ਗਾਂਧੀ ਦੀ ਲੈਗੇਸੀ ਦੀ ਗੱਲ ਕਰਦੇ ਹਾਂ ਤੇ ਗਾਂਧੀ ਨੇ ਉਸ ਹਿੰਦੂਤਵਾ ਨੂੰ ਜਿਹੜਾ ਵਰਨ ਆਸ਼ਰਮ 'ਚ ਯਕੀਨ ਰੱਖਣ ਵਾਲਾ, ਜਿਹੜਾ ਬੇਸਿਕ ਬੋਰਨ ਡਿਸਕ੍ਰਿਮੀਨੇਸ਼ਨ 'ਚ ਯਕੀਨ ਰੱਖਦਾ ਹੈ, ਉਹ ਉਸ ਧਰਤੀ ਤੇ ਇੰਟਰੋਡਿਊਸ ਕਰਵਾਇਆ, ਜਿਹਦੀ ਪ੍ਰੋਡਕਟ ਨਥੂਰਾਮ ਗੋਡਸੇ ਤੋਂ ਲੈ ਕੇ ਨਰਿੰਦਰ ਮੋਦੀ ਤੱਕ ਅੱਜ ਫਾਈਨਲ ਉਹਦਾ ਡਿਮਾਈਸ ਉਸ ਮੁਲਕ ਦਾ ਕਰਨ ਦੇ ਲਈ ਕਿਸ ਹੱਦ ਤੱਕ ਚਲੇ ਗਏ ਨੇ ਕਿ ਹੁਣ ਇਹ ਵੀ ਡਿਮਾਂਡ ਜਿਹੜੀ ਅਮੈਂਡਮੈਂਟ ਹੋਏਗੀ ਕਨਸਟੀਟਿਊਸ਼ਨ ਕਿ ਵੀ ਇਹ ਸੈਕੂਲਰ ਔਰ ਸੋਸ਼ਲਿਸਟ ਸ਼ਬਦ ਵੀ ਕੱਢੋ, ਇੰਡੀਆ ਨੂੰ ਹਿੰਦੂ ਨੇਸ਼ਨ ਐਲਾਨੋ ਔਰ ਇਹ ਹਿੰਦੂਆਂ ਦਾ ਦੇਸ਼ ਹੈ। ਸੋ ਇਹ ਗਾਂਧੀ ਦੀ ਲੈਗੇਸੀ ਹੈ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇਸ ਨਾਲ ਲੈਣੇ ਬ੍ਰੇਕ। ਵਿਊਅਰਸ ਤੁਸੀਂ ਇਸ ਤਰ੍ਹਾਂ ਬਣੇ ਰਹੋ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।